ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਜੀ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਾਡਾ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਵੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਬਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-272-5200 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਮੇਨ ਖਬਰ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਨੇ ਜੋ ਈਰਾਨ ਦੇ ਉੱਤੇ ਅਟੈਕ ਕੀਤਾ ਹੈਗਾ, 100 ਤੋਂ ਵੱਧ ਲੋਕੇਸ਼ਨ ਤੇ ਕੀਤਾ। ਈਰਾਨ ਦੇ ਕਈ ਜਨਰਲ ਜਿਹੜੇ ਆ ਉਹਨਾਂ ਨੇ ਇਸ ਅਟੈਕ ਦੇ ਵਿੱਚ ਮਾਰ ਮੁਕਾਏ ਹੈਗੇ ਆ। ਮਿਡਲ ਈਸਟ ਦੀ 에ਅਰ ਸਪੇਸ ਇਸ ਟਾਈਮ ਸ਼ਟ ਡਾਊਨ ਹੈਗੀ ਆ, ਕਿਉਂਕਿ ਇਜ਼ਰਾਈਲ ਵਾਲਿਆਂ ਨੇ ਈਰਾਨ ਨੂੰ ਅਟੈਕ ਕੀਤਾ। ਸੋ ਬਹੁਤ ਸਾਰੀਆਂ ਜਿਹੜੀਆਂ 에ਅਰਲਾਈਨਸ ਆ ਉਹ ਉੱਥੇ ਨਹੀਂ ਜਾ ਰਹੀਆਂ ਹੈਗੀਆਂ। ਤੇ ਮਿਡਲ ਈਸਟ ਦੇ ਵਿੱਚ ਇਹ ਸਾਰਾ ਕੁਝ ਕੱਲ ਵਾਪਰਿਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਭਈ ਜੇ ਤੁਸੀਂ ਨਿਊਕਲੀਅਰ ਦੇ ਉੱਤੇ ਡੀਲ ਨਹੀਂ ਕਰਦੇ ਤੇ ਤੁਹਾਡੇ ਉੱਤੇ ਜਿਹੜਾ ਆ ਕਾਫੀ ਵੱਡਾ ਜਿਹੜਾ ਐਕਸ਼ਨ ਹੋ ਸਕਦਾ ਹੈਗਾ। ਹਾਲਾਂਕਿ ਅਮਰੀਕਾ ਨੇ ਇਹ ਕਿਹਾ ਆ ਵੀ ਅਸੀਂ ਕਿਸੇ ਤਰ੍ਹਾਂ ਵੀ ਇਸ ਅਟੈਕ ਦੇ ਵਿੱਚ ਇਨਵੋਲਵ ਨਹੀਂ ਆ, ਪਰ ਇਜ਼ਰਾਈਲ ਨੇ ਈਰਾਨ ਦੇ ਨਿਊਕਲੀਅਰ ਸਾਈਟ ਦੇ ਉੱਤੇ ਕਾਫੀਆਂ ਦੇ ਉੱਤੇ ਅਟੈਕ ਕੀਤਾ। ਉਹਨਾਂ ਦੇ ਕਈ ਜਨਰਲ ਜਿਹੜੇ ਆ ਉਹ ਮੁਕਾ ਦਿੱਤੇ ਹੈਗੇ ਆ। ਤੇ ਈਰਾਨ ਵਾਲਿਆਂ ਨੇ ਵੀ ਕਹਿੰਦੇ 100 ਤੋਂ ਵੱਧ ਜਿਹੜੇ ਆ ਆਪਣੇ ਡਰੋਨ ਛੱਡੇ ਸੀ, ਪਰ ਉਹ ਇਜ਼ਰਾਈਲ ਤੇ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੂੰ ਸਿੱਟ ਦਿੱਤਾ ਹੈਗਾ। ਨਿਊਕਲੀਅਰ ਐਨਰਿਚਮੈਂਟ ਫੈਸਿਲਿਟੀ ਜੋ ਸੈਂਟਰਲ ਇਰਾਨੀਅਨ ਸਿਟੀ ਆਫ ਨਟਾਨਸ ਵਿੱਚ ਹੈਗੀ ਆ, ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਡੈਮੇਜ ਹੋਇਆ ਹੈਗਾ ਆ, ਕਿਉਂਕਿ ਬੰਬਾਰਡਮੈਂਟ ਕੀਤੀ ਗਈ। ਇਜ਼ਰਾਈਲ ਵਾਲਿਆਂ ਨੇ ਡਰੋਨ ਇਨਸਾਈਡ ਈਰਾਨ ਦੇ ਵਿੱਚ ਕਿਸੇ ਤਰ੍ਹਾਂ ਬਾਈ ਰੋਡ ਪਹੁੰਚਾਏ ਸੀ। ਉਸ ਤੋਂ ਬਾਅਦ ਉੱਥੋਂ ਜਿਹੜੇ ਆ ਉਹਨਾਂ ਨੇ ਅਟੈਕ ਕਰਨੇ ਸ਼ੁਰੂ ਕੀਤੇ ਹੈਗੇ, ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਯੂਕਰੇਨ ਨੇ ਰਸ਼ੀਆ ਦੇ ਵਿੱਚ ਕੀਤਾ ਸੀਗਾ। ਜਿਹੜੇ ਉੱਥੇ ਦੇ ਕੁਛ ਮਿੰਟ ਪਹਿਲਾਂ ਦੀ ਖਬਰ ਆ ਰਹੀ ਆ ਕਿ ਤਹਿਰਾਨ ਦੇ ਲੋਕ ਕਹਿ ਰਹੇ ਆ ਕਿ ਇਜ਼ਰਾਈਲ ਵਾਲਿਆਂ ਨੇ ਫੇਰ ਜਿਹੜੇ ਅਟੈਕ ਸ਼ੁਰੂ ਕੀਤੇ ਹੈਗੇ ਆ। ਕਾਫੀ ਜ਼ਿਆਦਾ ਜਿਹੜੇ ਐਕਸਪਲੋਜ਼ਨਸ ਹੋਏ ਆ ਈਸਟਰਨ ਤੇ ਵੈਸਟਰਨ ਪਾਰਟ ਆਫ ਜਿਹੜਾ ਤਹਿਰਾਨ ਹੈਗਾ ਆ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਜੋ ਇਜ਼ਰਾਈਲ ਦਾ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਭਈ ਜੋ ਈਰਾਨ ਦਾ ਜਿਹੜਾ ਨਿਊਕਲੀਅਰ ਪਾਵਰ ਆ ਪ੍ਰੋਗਰਾਮ ਆ ਉਸ ਨੂੰ ਅਸੀਂ ਖਤਮ ਕਰਨ ਜਾ ਰਹੇ ਆ। ਇਹ ਅਸੀਂ ਅਪ੍ਰੈਲ ਦੇ ਵਿੱਚ ਪਲਾਨ ਕੀਤਾ ਸੀ, ਪਰ ਸਮਹਾਉ ਇਹ ਲੇਟ ਹੋਇਆ ਹੈਗਾ। ਸਾਡਾ ਜਿਹੜਾ ਮੇਨ ਮਕਸਦ ਉਹ ਇਹੀ ਆ ਭਈ ਸਾਨੂੰ ਕਿਸੇ ਤਰ੍ਹਾਂ ਦਾ ਈਰਾਨ ਵੱਲੋਂ ਖਤਰਾ ਨਾ ਹੋਵੇ। ਇਜ਼ਰਾਈਲ ਵਾਲਿਆਂ ਨੇ ਲੈਬਨਾਨ ਦੇ ਵਿੱਚ ਇੱਕ ਜੋ ਹੈਜ਼ਬੁੱਲਾ ਦਾ ਹੈਡ ਸੀ ਹਸਨ ਨਸਰੱਲਾ, ਉਹ ਈਰਾਨ ਦਾ ਐਲਾਈ ਸੀ, ਉਸ ਨੂੰ ਸਤੰਬਰ 2024 ਦੇ ਵਿੱਚ ਮਾਰਿਆ ਸੀ। ਜੀ ਬਿਲਕੁਲ। ਸੋ ਐਸਕੇਲੇਸ਼ਨ ਕਾਫੀ ਜ਼ਿਆਦਾ ਜਿਹੜੀ ਉਹ ਵਧੀ ਆ। ਇਸ ਸਾਰੀ ਚੀਜ਼ ਦੇ ਵਿੱਚ ਹਰਜੋਤ ਸਿੰਘ ਜੀ ਇਹ ਦੱਸਦੇ ਜਾਈਏ ਵੀ 20 ਸਾਲਾਂ 'ਚ ਪਹਿਲੀ ਵਾਰ ਜਿਹੜੀ ਇੰਟਰਨੈਸ਼ਨਲ ਅਟੋਮਿਕ ਏਜੰਸੀ ਆ ਉਹਨਾਂ ਦੇ ਦੁਆਰਾ ਈਰਾਨ ਦੀਆਂ ਜਿਹੜੀਆਂ ਨਿਊਕਲੀਅਰ ਸਾਈਟਸ ਆ ਉਹਨਾਂ ਦੇ ਉਲਟ ਇੱਕ ਮਤਾ ਜਿਹੜਾ ਆ ਉਹ ਲਿਆਂਦਾ ਗਿਆ ਆ। ਉਹਨਾਂ ਨੇ ਇਸ ਚੀਜ਼ ਦੇ ਬਾਰੇ ਜਿਹੜੀ ਉਹ ਗੱਲ ਆਖੀ ਆ।
ਇਜ਼ਰਾਈਲ ਕਹਿ ਰਿਹਾ ਸੀਗਾ ਵੀ ਈਰਾਨ ਵਾਲੇ ਨਿਊਕਲੀਅਰ ਹਥਿਆਰ ਬਣਾਉਣ ਦੇ ਬਿਲਕੁਲ ਨਜ਼ਦੀਕ ਨੇ, ਇਸ ਕਰਕੇ ਉਹਨਾਂ ਨੇ ਉਸ ਚੀਜ਼ ਦੇ ਉੱਤੇ ਹਮਲਾ ਕੀਤਾ ਆ। ਬਹੁਤ ਸਾਰੇ ਜਿਹੜੇ ਸਾਇੰਸਦਾਨ ਦੇ ਨਾਲ ਜਿਹੜੇ 4 ਵੱਡੇ ਜਿਹੜੇ ਜਰਨੈਲ ਇਹਨਾਂ ਦੇ ਉਹਨਾਂ ਨੂੰ ਮਾਰ ਮੁਕਾਇਆ ਆ। ਸੋ ਇਜ਼ਰਾਈਲ ਦੀ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੀ ਉਹਨਾਂ ਦੇ ਕੋਲ ਜਿਹੜੀ ਸੂਖਮ ਜਾਣਕਾਰੀ ਆ, ਬਰੀਕ ਜਾਣਕਾਰੀ ਆ, ਬਹੁਤ ਹੀ ਜ਼ਿਆਦਾ ਸੀ। ਬਿਲਕੁਲ ਮਿਲਟਰੀ ਇੰਸਟਾਲੇਸ਼ਨ, ਨਿਊਕਲੀਅਰ ਸਾਈਟਸ ਦੇ ਉੱਤੇ ਜਿਹੜੇ ਹਮਲੇ ਇਜ਼ਰਾਈਲ ਦੇ ਦੁਆਰਾ ਕੀਤੇ ਗਏ ਆ। ਕਹਿਣ ਵਾਲੇ ਤੇ ਇਹ ਵੀ ਕਹਿ ਸਕਦੇ ਆ ਵੀ ਇੱਦਾਂ ਲੱਗਦਾ ਸੀ ਕਿ ਵੀ ਈਰਾਨ ਦੇ ਜਰਨੈਲ ਆਪਣੇ ਉੱਤੇ ਕਿਤੇ GPS ਤੇ ਨਹੀਂ ਲਾ ਕੇ ਤੁਰੇ ਫਿਰਦੇ ਸੀਗੇ ਵੀ ਇਜ਼ਰਾਈਲ ਨੂੰ ਉੱਥੇ ਤੱਕ ਜਿਹੜਾ ਮਿਜ਼ਾਈਲ ਮਾਰਨ ਦੇ ਵਿੱਚ ਇੰਨੀ ਜਿਹੜੀ ਉਹ ਆਸਾਨੀ ਹੋਈ ਹੈਗੀ ਆ। ਸੋ ਅਮਰੀਕਾ ਦੇ ਜਿਹੜੇ ਰੱਖਿਆ ਮੰਤਰੀ ਪੀਟ ਹੈਗਸੈਟ ਦਾ ਕਹਿਣਾ ਆ ਵੀ ਇਹ ਬਹੁਤ ਸਾਰੇ ਜਿਹੜੇ ਸੰਕੇਤ ਸਨ ਵੀ ਈਰਾਨ ਕੁਛ ਅਜਿਹਾ ਬਣਾਉਣ ਵੱਲ ਵੱਧ ਰਿਹਾ ਵੀ ਪਰਮਾਣੂ ਹਥਿਆਰ ਵਰਗਾ ਲੱਗਦਾ ਹੋ ਸਕਦਾ ਹੈ। ਈਰਾਨ ਨੇ ਇਸ ਚੀਜ਼ ਦਾ ਖੰਡਨ ਕਰਦੇ ਹੋਏ ਕਿਹਾ ਵੀ ਜਿਹੜੀਆਂ ਨਿਊਕਲੀਅਰ ਪ੍ਰੋਲੀਫਰੇਸ਼ਨ ਸਾਈਟਸ ਹੈਗੀਆਂ ਉਹਨਾਂ ਉੱਤੇ ਸਾਨੂੰ ਕੋਈ ਨਿਊਕਲੀਅਰ ਜਿਹੜਾ ਹਥਿਆਰ ਬਣਾਉਣ ਦੀ ਕੋਈ ਇੱਛਾ ਜਿਹੜੀ ਉਹ ਨਹੀਂ ਹੈਗੀ। ਸੋ ਇਸੇ ਕਰਕੇ ਆਪਾਂ ਦੇਖਿਆ ਸੀਗਾ ਵੀ ਕੱਲ ਪਰਸੋਂ 2 ਦਿਨ ਪਹਿਲਾਂ ਅਮਰੀਕਾ ਨੇ ਆਪਣੇ ਜਿਹੜੇ ਨਾਨ ਅਸੈਂਸ਼ੀਅਲ ਸਟਾਫ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਰਾਕ ਤੇ ਹੋਰ ਇਲਾਕਿਆਂ ਤੋਂ ਵਾਪਸ ਜਿਹੜਾ ਆ ਉਹ ਸੱਦ ਲਿਆ ਸੀਗਾ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਬਣੀ ਪਈ ਆ। ਸੋ ਅਮਰੀਕਾ ਨੇ ਆਲਰੇਡੀ ਟਰੈਵਲ 4 ਜਿਹੜੀ ਐਡਵਾਈਜ਼ਰੀ ਇਰਾਕ ਨੂੰ ਲੈ ਕੇ ਜਿਹੜੀ ਉਹ ਜਾਰੀ ਕੀਤੀ ਆ। ਇਜ਼ਰਾਈਲ ਦੇ ਦੁਆਰਾ ਪਹਿਲੀ ਵਾਰ ਜਿਹੜੇ ਨਾਲ ਦੇ ਨਾਲ ਵੀਡੀਓਜ਼ ਵੀ ਜਿਹੜੀਆਂ ਆ ਉਹ ਜਾਰੀ ਕੀਤੀਆਂ ਗਈਆਂ ਜਦੋਂ ਉਹਨਾਂ ਨੇ ਨਿਊਕਲੀਅਰ ਥਾਵਾਂ ਦੇ ਉੱਤੇ ਹਮਲਾ ਕੀਤਾ ਹੈਗਾ ਆ। IAEA ਦੇ ਮਤੇ ਦੇ ਵਿਰੁੱਧ ਹੁਣ ਈਰਾਨ ਕਹਿੰਦੇ ਵੀ ਅਸੀਂ ਆਪਣਾ ਜਵਾਬ ਜਿਹੜਾ ਉਹ ਦੇਣ ਜਾ ਰਹੇ ਹੈਗੇ ਆ। ਉਧਰ ਈਰਾਨ ਦਾ ਜਿਹੜਾ ਮੇਨ ਮੁੱਖ ਕਮਾਂਡਰ ਜਨਰਲ ਹੈਗਾ ਆ ਹੁਸੈਨ ਸਲਾਮੀ, ਉਸਨੇ ਕਿਹਾ ਵੀ ਈਰਾਨ ਕਿਸੇ ਵੀ ਫੌਜੀ ਟਕਰਾਅ ਦੇ ਲਈ ਪੂਰੀ ਤਰ੍ਹਾਂ ਤਿਆਰ ਹੈਗਾ ਆ। ਈਰਾਨ ਕੋਲ ਕਹਿੰਦੇ ਵੀ ਇੱਕ ਸਪਸ਼ਟ ਤੇ ਪਰਿਭਾਸ਼ਿਤ ਫੌਜੀ ਰਣਨੀਤੀ ਹੈ, ਉਹ ਕਿਸੇ ਵੀ ਖਤਰੇ ਦਾ ਜਵਾਬ ਦੇਣ ਲਈ ਤਿਆਰ ਹੈ। ਅਮਰੀਕਾ ਦੀਆਂ ਖੂਫੀਆ ਅਧਿਕਾਰੀਆਂ ਨੇ ਇਹ ਚਿੰਤਾ ਸਤਾ ਰਹੀ ਹੈ ਵੀ ਇਜ਼ਰਾਈਲ ਅਮਰੀਕਾ ਦੇ ਨਾਲ ਅਗਾਊਂ ਸਲਾਹ ਕੀਤੇ ਬਿਨਾਂ ਈਰਾਨ ਤੇ ਹਮਲਾ ਤਾਂ ਨਹੀਂ ਜਿਹੜਾ ਉਹ ਕਰ ਦੇਵੇਗਾ, ਜੋ ਕਿ ਆਪਾਂ ਦੇਖਿਆ ਵੀ ਜਿਹੜਾ ਹੋ ਚੁੱਕਾ ਹੈ। ਪਰ ਇਦਾਂ ਲੱਗ ਰਿਹਾ ਵੀ ਅਮਰੀਕਾ ਨੂੰ ਪਤਾ ਸੀਗਾ ਵੀ 에ਅਰ ਸਟ੍ਰਾਈਕਸ ਈਰਾਨ ਦੇ ਉੱਤੇ ਜਿਹੜੀਆਂ ਉਹ ਹੋਣ ਜਾ ਰਹੀਆਂ ਹੈਗੀਆਂ ਆ। ਸੋ ਇਸੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਈਰਾਨ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਹਮਲੇ ਹੋਏ ਨੇ। ਈਰਾਨ ਦੇ ਜਿਹੜੇ ਸਰਕਾਰੀ ਟੀਵੀ ਆ ਉਹਨਾਂ ਨੇ ਦੱਸਿਆ ਵੀ ਜਿਹੜਾ ਇਰਾਨੀਅਨ ਜਿਹੜਾ ਰੈਵੋਲੂਸ਼ਨਰੀ ਗਾਰਡ ਦਾ ਕਮਾਂਡਰ ਆ, ਚੀਫ ਆਫ ਸਟਾਫ ਹੁਸੈਨ ਸਲਾਮੀ, ਜਨਰਲ ਗੁਲਾਮ ਅਲੀ ਰਸ਼ੀਦ, ਪਰਮਾਣੂ ਵਿਗਿਆਨੀ ਡਾਕਟਰ ਤਹਿਰਾਨਚੀ, ਡਾਕਟਰ ਫੈਰੂਦੀਨ ਅੰਬਾਸੀ, ਇਹਨਾਂ ਦੀ ਜਿਹੜੀ ਇਸ ਹਮਲਿਆਂ ਦੇ ਵਿੱਚ ਮੌਤ ਜਿਹੜੀ ਹੋ ਚੁੱਕੀ ਆ। ਉਹਨਾਂ ਦੇ ਜਿਹੜੇ ਈਰਾਨ ਦੇ ਸੁਪਰੀਮ ਲੀਡਰ ਅਤਾਉਲਾ ਖਮੇਨੀ ਆ, ਉਹਨਾਂ ਨੇ ਹਮਲਿਆਂ ਦੇ ਉੱਤੇ ਬਿਆਨ ਜਿਹੜਾ ਉਹ ਜਾਰੀ ਕੀਤਾ ਹੈ ਵੀ ਕਹਿੰਦੇ ਵੀ ਸਵੇਰ ਵੇਲੇ ਜਿਹੜੇ ਆ ਸਾਡੀ ਧਰਤੀ ਤੇ ਇੱਕ ਘਿਨਾਉਣਾ ਅਪਰਾਧ ਕੀਤਾ ਗਿਆ ਆ, ਰਿਹਾਇਸ਼ੀ ਖੇਤਰਾਂ ਤੇ ਹਮਲਾ ਕਰਕੇ ਆਪਣਾ ਸੁਭਾਵਿਕ ਦੁਸ਼ਟਤਾ ਦਾ ਪ੍ਰਗਟਾਵਾ ਕੀਤਾ ਆ। ਹੁਣ ਇਸ ਨੂੰ ਸਖਤ ਸਜ਼ਾ ਦੀ ਉਡੀਕ ਕਰਨੀ ਪਵੇਗੀ। ਸੋ ਇਹ ਖਮੇਨੀ ਦਾ ਹੈਗਾ ਜਿਹੜਾ ਬਿਆਨ ਆਇਆ। ਖਮੇਨੀ ਦੇ ਨਾਲ ਜਿਹੜੇ ਮਾਰੇ ਗਏ ਜਰਨੈਲ ਆ ਉਹਨਾਂ ਦੀ ਥਾਂ ਦੇ ਉੱਤੇ ਕਹਿ ਸਕਦੇ ਹਾਂ ਵੀ ਕਾਰਜਕਾਰੀ ਹੋਰ ਜਰਨੈਲ ਆ, ਉਹਨਾਂ ਦੀਆਂ ਨਿਯੁਕਤੀਆਂ ਵੀ ਨਾਲ ਦੇ ਨਾਲ ਜਿਹੜੀਆਂ ਉਹ ਕਰ ਦਿੱਤੀਆਂ। ਇਰਾਨੀ ਮੀਡੀਆ ਇਹ ਕਹਿ ਰਿਹਾ ਵੀ ਜਿਹੜਾ ਚੀਫ ਆਫ ਸਟਾਫ ਸੀਗਾ ਹੁਸੈਨ ਸਲਾਮੀ, ਉਹ ਬੜੇ ਲੰਮੇ ਸਮੇਂ ਤੋਂ ਬਿਮਾਰ ਸੀਗਾ, ਉਹ ਆਪਣੇ ਘਰ ਵਿਖੇ ਰਹਿ ਰਹੇ ਸੀ, ਇਸ ਕਰਕੇ ਉਸ ਨੂੰ ਆਸਾਨੀ ਦੇ ਨਾਲ ਨਿਸ਼ਾਨਾ ਜਿਹੜਾ ਆ ਉਹ ਬਣਾ ਲਿਆ ਗਿਆ ਹੈਗਾ ਆ। ਜੇ ਹੁਣ ਤੱਕ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਜਦੋਂ ਮਿਲਟਰੀ ਇੰਸਟਾਲੇਸ਼ਨਸ ਆਪਸ ਦੇ ਵਿੱਚ ਭਿੜ ਜਾਣ ਤਾਂ ਇਹ ਮੰਨਿਆ ਜਾਂਦਾ ਆ ਵੀ ਇਹ 2 ਮੁਲਕ ਵਾਰ ਦੀ ਸਥਿਤੀ ਦੇ ਵਿੱਚ ਆ ਚੁੱਕੇ ਆ। ਸੋ ਮਿਲਟਰੀ ਤੇ ਪਰਮਾਣੂ ਇਲਾਕਿਆਂ ਦੇ ਉੱਤੇ, ਪਰਮਾਣੂ ਟਿਕਾਣਿਆਂ ਦੇ ਉੱਤੇ ਜਿਹੜਾ ਹਮਲਾ ਇਜ਼ਰਾਈਲ ਦੇ ਦੁਆਰਾ ਈਰਾਨ ਦੇ ਉੱਤੇ ਕੀਤਾ ਗਿਆ ਆ, ਉਹਦੇ ਨਾਲ ਇਦਾਂ ਲੱਗਦਾ ਵੀ ਇਹ ਕੌਨਫਲਿਕਟ ਹੋਰ ਜ਼ਿਆਦਾ ਵਧੇਗਾ। ਇਧਰੋਂ ਨੋਟਿਸਬਲੀ ਜਿਹੜਾ ਸਟੀਵ ਬੈਨਨ ਆ, ਉਹਨਾਂ ਦਾ ਇੱਕ ਬਿਆਨ ਜਿਹੜਾ ਉਹ ਧਿਆਨ ਮੰਗਦਾ। ਉਹਨਾਂ ਨੇ ਕਿਹਾ ਵੀ ਜੇ ਇਜ਼ਰਾਈਲ ਫਸਟ ਦੀ ਨੀਤੀ ਦੇ ਤਹਿਤ ਆਪਣੀਆਂ ਜਿਹੜੀਆਂ ਕਾਰਵਾਈਆਂ ਕਰ ਰਿਹਾ ਆ ਤੇ ਅਮਰੀਕਾ ਨੂੰ ਅਮਰੀਕਾ ਫਸਟ ਦੀ ਨੀਤੀ ਦੇ ਨਾਲ ਯੂਰੇਸ਼ੀਆ ਤੇ ਮਿਡਲ ਈਸਟ ਦੇ ਵਿੱਚ ਜਿਹੜੀ ਮਰਜ਼ੀ ਕੋਈ ਲੜਾਈ ਲੱਗੀ ਹੋਵੇ ਉਸ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਕਰਨ ਦੀ ਜ਼ਰੂਰਤ ਨਹੀਂ ਹੈ। ਸਾਨੂੰ ਇਸ ਲੜਾਈ ਤੋਂ ਬਾਹਰ ਰਹਿਣਾ ਚਾਹੀਦਾ ਆ। ਇਜ਼ਰਾਈਲ ਦੇ ਦੁਆਰਾ ਅੱਜ ਨਿਸ਼ਾਨਾ ਬਣਾਏ ਗਏ ਥਾਵਾਂ ਤੇ ਮਹੱਤਵ ਜਿਹੜੇ ਵਿਅਕਤੀ ਆ ਉਹਨਾਂ ਦਾ ਜੇ ਹਰਜੋਤ ਸਿੰਘ ਜੀ ਮੈਂ ਇੱਕ ਵਾਰੀ ਲਿਸਟ ਦੱਸਦਾ ਜਾਵਾਂ ਤਾਂ ਫੌਜੀ ਹਥਿਆਰਾਂ ਦੇ ਵਿੱਚ ਚੀਫ ਆਫ ਸਟਾਫ ਹੁਸੈਨ ਸਲਾਮੀ, IRGC ਦੇ ਜਨਰਲ
ਗੁਲਾਮ ਅਲੀ ਰਾਸ਼ਿਦ, ਪਰਮਾਣੂ ਵਿਗਿਆਨੀ ਡਾਕਟਰ ਫੈਰੁਦੀਨ ਅੰਬਾਸੀ, ਡਾਕਟਰ ਮੁਹੰਮਦ ਮਹਿਦੀ ਤਹਿਰਾਨਚੀ, ਡਾਕਟਰ ਅਬਦੁੱਲਾ ਹਾਮਿਦ ਜਿਹੜੇ ਆ ਉਹਨਾਂ ਦੀ ਹੋਈ ਆ। ਤੇ ਤਹਿਰਾਨ ਦੇ ਵਿੱਚ ਜਿਹੜੇ ਆ ਬਹੁਤ ਸਾਰੇ ਥਾਵਾਂ ਦੇ ਉੱਤੇ ਹਮਲੇ ਜਿਹੜੇ ਉਹ ਕੀਤੇ ਗਏ ਆ। ਨਤਾਨਸ਼ ਪਰਮਾਣੂ ਸਥਾਨ, ਪ੍ਰਾਚੀਨ ਪਰਮਾਣੂ ਜਿਹੜੀਆਂ ਸਹੂਲਤਾਂ ਤਹਿਰਾਨ ਅਤੇ ਹੋਰ ਇਲਾਕਿਆਂ ਦੇ ਜਿਹੜੇ ਉਹ ਫੌਜੀ ਅੱਡੇ, ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸ਼ਹਿਰਾਂ ਦੇ ਉੱਤੇ ਤੇ ਬਹੁਤ ਸਾਰੇ ਟਿਕਾਣਿਆਂ ਦੇ ਉੱਤੇ, ਫੌਜੀ ਟਿਕਾਣਿਆਂ ਦੇ ਉੱਤੇ ਇਜ਼ਰਾਈਲ ਨੇ ਇਸ ਟਾਈਮ ਜਿਹੜਾ ਉਹ ਹਮਲਾ ਕੀਤਾ ਆ। ਸੋ ਇਹ ਕੌਨਫਲਿਕਟ ਇਸ ਟਾਈਮ ਵੱਧ ਰਿਹਾ ਹੈਗਾ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਕਿਹਾ ਵੀ ਹੋਰ ਵੀ ਬਰੂਟਲ ਅਟੈਕ ਹੋਊਗੇ ਜੇ ਨਿਊਕਲੀਅਰ ਡੀਲ ਨਾ ਬਣੀ। ਈਰਾਨ ਦਾ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਦਾ ਜੋ ਹੈਡ ਆ ਉਹ ਆਲਰੇਡੀ ਮਾਰਿਆ ਜਾ ਚੁੱਕਾ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਲ ਸਟਰੀਟ ਜਰਨਲ ਨਾਲ ਗੱਲਬਾਤ ਕਰਦੇ ਹੋਏ ਇਹ ਦੱਸਿਆ ਵੀ ਜੋ ਕੁਝ ਇਹ ਵਾਪਰਿਆ, ਮੈਂ ਕਾਫੀ ਲੰਮੇ ਸਮੇਂ ਤੋਂ ਈਰਾਨ ਵਾਲਿਆਂ ਨੂੰ ਕਹਿ ਰਿਹਾ ਸੀ ਕਿ ਤੁਹਾਨੂੰ ਜਿਹੜੀ ਗੱਲਬਾਤ ਆ ਉਹ ਨਿਊਕਲੀਅਰ ਮਾਮਲੇ ਦੇ ਉੱਤੇ ਫਿਨਿਸ਼ ਕਰ ਲੈਣੀ ਚਾਹੀਦੀ ਹੈਗੀ ਆ। 200 ਤੋਂ ਵੱਧ ਜੈਟ ਫਾਈਟਰ ਜਿਹੜੇ ਆ ਪਹਿਲੇ ਅਟੈਕ ਦੇ ਵਿੱਚ ਇਜ਼ਰਾਈਲ ਵੱਲੋਂ ਭੇਜੇ ਗਏ ਸੀ। ਈਰਾਨ ਦਾ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਨੇ ਇਹ ਦੱਸਿਆ ਆ ਤੇ ਕਹਿੰਦੇ ਵੀ ਉਹਨਾਂ ਨੇ ਇਹ ਕਿਹਾ ਵੀ ਇਜ਼ਰਾਈਲ ਵਾਲਿਆਂ ਨੂੰ ਇਸ ਤੋਂ ਵੀ ਸਖਤ ਜਿਹੜੀ ਸਜ਼ਾ ਆ ਉਹ ਮਿਲੂਗੀ। IRGC ਕਮਾਂਡਰ ਹੁਸੈਨ ਸਲਮਾਨੀ ਤੇ 2 ਹੋਰ ਜਨਰਲ ਇਹ ਆਲਰੇਡੀ ਮਾਰੇ ਜਾ ਚੁੱਕੇ ਆ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ ਇਹ ਕਿਹਾ ਵੀ ਮਿਲਟਰੀ ਆਪਰੇਸ਼ਨ ਇਹ ਚੱਲਦਾ ਹੀ ਰਹੂਗਾ ਜਿੰਨਾ ਚਿਰ ਤੱਕ ਅਸੀਂ ਆਪਣਾ ਜੋ ਮਿਸ਼ਨ ਆ ਉਹ ਕੰਪਲੀਟ ਨਹੀਂ ਕਰ ਸਕਦੇ। ਕਹਿੰਦੇ ਘੱਟੋ ਘੱਟ 14 ਦਿਨਾਂ ਦਾ ਸਾਡਾ ਜਿਹੜਾ ਇਹ ਆਪਰੇਸ਼ਨ ਹੈਗਾ ਆ। ਸੋ ਆਲਰੇਡੀ ਉਹਨਾਂ ਨੇ ਐਕਸਪਲੋਸਿਵ ਡਰੋਨਸ ਜਿਹੜੇ ਆ ਉਹ ਸਮਗਲ ਕਰ ਲਏ ਹੋਏ ਆ ਈਰਾਨ ਦੇ ਵਿੱਚ। ਇਨਸਾਈਡ ਫਿਰ ਉਹ ਚਲਾ ਰਹੇ ਹੈਗੇ ਆ। ਨੇਤਨਯਾਹੂ ਤੇ ਡਿਫੈਂਸ ਮਿਨਿਸਟਰ ਇਜ਼ਰਾਈਲ ਕੈਟਸ ਉਹਨਾਂ ਨੇ ਦੱਸਿਆ ਵੀ ਫਰਾਈਡੇ ਨੂੰ ਇਹ ਅਟੈਕ ਸ਼ੁਰੂ ਹੋਇਆ ਸੀ ਤੇ ਇਸੇ ਤਰ੍ਹਾਂ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਚੱਲਦਾ ਰਹੂਗਾ। ਜੀ, ਜਿਹੜੇ ਵਲਾਦੀਮੀਰ ਪੁਤਿਨ ਆ ਉਹਨਾਂ ਨੇ ਇਸ ਦੇ ਉੱਤੇ ਬਿਆਨ ਦਿੰਦੇ ਹੋਏ ਕਿਹਾ ਵੀ ਕਹਿੰਦੇ ਵੀ ਇਜ਼ਰਾਈਲ ਦੇ ਦੁਆਰਾ ਇਹ ਜਿਹੜਾ ਹਮਲਾ ਈਰਾਨ ਦੇ ਉੱਤੇ ਕੀਤਾ ਗਿਆ ਇਸ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਇਹ ਟੋਟਲੀ ਗਲਤ ਚੀਜ਼ ਆ। ਬਗੈਰ ਕਿਸੇ ਉਕਸਾਹਟ ਤੋਂ ਇਹ ਹਮਲਾ ਕੀਤਾ ਗਿਆ ਤੇ ਮੈਨੂੰ ਲੱਗਦਾ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਪੁਤਿਨ ਨੂੰ ਨਹੀਂ ਭੁੱਲ ਗਏ। ਯੂਕਰੇਨ ਉੱਤੇ ਵੀ ਕਹਿੰਦੇ ਉਹਨਾਂ ਨੇ ਆਪ ਖੁਦ ਇਦਾਂ ਜਿਹੜਾ ਉਹ ਕੀਤਾ ਸੀ। ਨੇਤਨਯਾਹੂ ਕਹਿੰਦੇ ਵੀ ਹੁਣ ਟਰੰਪ ਤੇ ਪੁਤਿਨ ਦੇ ਨਾਲ ਗੱਲਬਾਤ ਕਰੇਗਾ। ਇਹ ਨੇਤਨਯਾਹੂ ਦੇ ਆਫਿਸ ਦੇ ਦੁਆਰਾ ਜਿਹੜੀ ਜਾਣਕਾਰੀ ਆ ਇਸ ਟਾਈਮ ਸਾਂਝੀ ਕੀਤੀ ਗਈ ਹੈ। ਯੂਕੇ ਦੇ ਪ੍ਰਾਈਮ ਮਿਨਿਸਟਰ ਕੇਰ ਸਟਾਰਮਰ ਦੇ ਨਾਲ ਵੀ ਇਹਨਾਂ ਦੀ ਕਹਿੰਦੇ ਆ ਗੱਲਬਾਤ ਹੋਊਗੀ। ਇਹ ਜਿਹੜਾ ਨੇਤਨਯਾਹੂ ਆ ਉਹਨਾਂ ਨੇ ਜਰਮਨ ਦੇ ਚਾਂਸਲਰ ਫੈਡਰਿਚ ਮਰਜ਼, ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਫਰਾਂਸ ਦਾ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਂ ਇਹਨਾਂ ਦੇ ਨਾਲ ਆਲਰੇਡੀ ਗੱਲਬਾਤ ਜਿਹੜੀ ਉਹ ਕਰ ਲਈ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਉੱਥੇ ਬਣੀਆਂ ਜਾ ਰਹੀਆਂ ਹੈਗੀਆਂ ਆ। ਇਜ਼ਰਾਈਲ ਦੇ ਦੁਆਰਾ ਆਪਣੇ ਜਿੰਨੇ ਵੀ ਰਿਜ਼ਰਵ ਫੌਜੀ ਆ ਉਹਨਾਂ ਨੂੰ ਐਕਟੀਵੇਟ ਕਰ ਦਿੱਤਾ ਗਿਆ ਆ, ਉਹਨਾਂ ਨੂੰ ਸੱਦ ਲਿਆ ਗਿਆ ਆ। ਸੋ ਡਿਪਲੋਏ ਜਿਹੜੇ ਆ ਉਹਨਾਂ ਨੇ ਕਰ ਦਿੱਤੇ ਹੈਗੇ ਆ। ਇਹ ਦੱਸਿਆ ਜਾ ਰਿਹਾ ਵੀ US ਦੇ ਦੁਆਰਾ ਇਜ਼ਰਾਈਲ ਨੂੰ ਇਹ ਜਿਹੜੀ ਇੰਟਲ ਆ, ਐਕਸਕਲੂਸਿਵ ਇੰਟਲ ਆ, ਜਿਹਦੇ ਨਾਲ ਇੰਨੇ ਜਿਹੜੇ ਫੌਜੀ ਜਰਨੈਲ ਤੇ ਜਿਹੜੇ ਨਿਊਕਲੀਅਰ ਸਾਇੰਟਿਸਟ ਆ ਉਹਨਾਂ ਨੂੰ ਮਾਰਨ ਦੇ ਵਿੱਚ ਜਿਹੜਾ ਉਹ ਮੌਕਾ ਮਿਲਿਆ ਜਾਂ ਕਹਿ ਲਓ ਵੀ ਉਹਨਾਂ ਨੂੰ ਕਾਮਯਾਬੀ ਮਿਲੀ ਆ, ਉਹ US ਦੇ ਦੁਆਰਾ ਇੰਟੈਲੀਜੈਂਸ ਇਹਨਾਂ ਨੂੰ ਦਿੱਤੀ ਗਈ ਸੀ। ਇਹ US ਨੇ ਜਿਹੜਾ ਇਸ ਟਾਈਮ ਇਹ ਦਾਅਵਾ ਨਾਲ ਦੇ ਨਾਲ ਕਰ ਰਿਹਾ ਹੈਗਾ। ਟਰੰਪ ਨੇ ਜਿਹੜਾ ਇਹ ਕਿਹਾ ਵੀ ਅਟੈਕ ਜਿਹੜਾ ਈਰਾਨ ਦੇ ਉੱਤੇ ਹੋਇਆ ਉਹ ਐਕਸੀਲੈਂਟ ਆ, ਮੋਰ ਟੂ ਕਮ, ਜਿੱਦਾਂ ਤੁਸੀਂ ਪਹਿਲਾਂ ਵੀ ਇਸ ਚੀਜ਼ ਦੇ ਵਿੱਚ ਦੱਸ ਚੁੱਕੇ ਆ। IAEA ਨੇ ਜਿਹੜਾ ਇੰਟਰਨੈਸ਼ਨਲ ਐਟੋਮਿਕ ਐਨਰਿਚਮੈਂਟ ਐਸੋਸੀਏਸ਼ਨ ਜਿਹੜੀ ਹੈਗੀ ਆ, ਉਹਨਾਂ ਨੇ ਕਿਹਾ ਵੀ ਈਰਾਨ ਦੀ ਜਿਹੜੀ ਐਨਰਿਚਮੈਂਟ ਸਾਈਟ ਆ ਇਸ ਹਮਲੇ ਦੇ ਵਿੱਚ ਉਸ ਦੇ ਉੱਤੇ ਅਸਰ ਪਿਆ ਆ। ਪਹਿਲੋਂ ਇਹ ਵੀ ਖਬਰਾਂ ਆਈਆਂ ਸੀ ਸ਼ੁਰੂਆਤ ਦੇ ਵਿੱਚ ਵੀ ਉੱਥੋਂ ਜਿਹੜੀ ਰੇਡੀਏਸ਼ਨ ਲੀਕ ਦੀਆਂ ਰਿਪੋਰਟ ਸੀਗੀਆਂ, ਪਰ ਹੁਣ ਕਹਿੰਦੇ ਵੀ ਉਸ ਦੇ ਉੱਤੇ ਕਾਬੂ ਪਾ ਲਿਆ ਗਿਆ ਆ। ਇਹ ਹਰਜੋਤ ਸਿੰਘ ਜੀ ਨੋਨ ਸਾਈਟਸ ਆ ਈਰਾਨ ਦੇ ਵਿੱਚ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਹਮਲੇ ਕੀਤੇ ਆ। ਬਹੁਤ ਸਾਰੀਆਂ ਅਜਿਹੀਆਂ ਵੀ ਥਾਂ ਹੋ ਸਕਦੀਆਂ ਆ ਨਿਊਕਲੀਅਰ ਸਾਈਟਸ ਜਿਨ੍ਹਾਂ ਦੇ ਬਾਰੇ ਅਜੇ ਦੁਨੀਆ ਨੂੰ ਕਿਸੇ ਨੂੰ ਵੀ ਜਿਹੜਾ ਉਹ ਪਤਾ ਨਹੀਂ ਹੈਗਾ। ਸੋ ਇਹ ਜਿਹੜੀ ਸਥਿਤੀ ਬਣੀ ਪਈ ਆ। ਈਰਾਨ ਨੇ ਜਿਹੜਾ ਕਿਹਾ ਵੀ 78 ਜਾਣਿਆਂ ਦੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਆ ਤੇ ਸੈਂਕੜੇ ਲੋਕ ਇਸ ਦੇ ਵਿੱਚ ਇਸ ਟਾਈਮ ਜਿਹੜੇ ਫੱਟੜ ਹੋਏ ਨੇ। ਉਹਨਾਂ ਨੇ ਕਿਹਾ ਵੀ ਰਿਹਾਇਸ਼ੀ ਇਲਾਕਿਆਂ ਦੇ ਉੱਤੇ ਇਜ਼ਰਾਈਲ ਦੇ ਦੁਆਰਾ ਜਿਹੜਾ ਹਮਲਾ ਕੀਤਾ ਜਾਣਾ ਇੱਕ ਬੁਜ਼ਦਿਲਾਂ ਵਾਲਾ ਜਿਹੜਾ ਕੰਮ ਸੀਗਾ। ਸੋ
ਇਹ ਦੇਖਦੇ ਹਾਂ। ਉਧਰ ਹਾਊਸ ਦੇ ਸਪੀਕਰ ਮਾਈਕ ਜੌਨਸਨ ਉਹਨਾਂ ਨੇ ਅੱਜ ਫਿਰ ਈਰਾਨ ਨੂੰ ਵਾਰਨਿੰਗ ਦਿੰਦੇ ਹੋਏ ਜਿਹੜਾ ਉਹ ਕਿਹਾ ਵੀ ਜੇ ਤੁਸੀਂ US ਦੇ ਕਿਸੇ ਵੀ ਟਿਕਾਣੇ ਦੇ ਉੱਤੇ ਉਹਨਾਂ ਦੇ ਸਮੁੰਦਰੀ ਬੇੜਿਆਂ ਦੇ ਉੱਤੇ ਜਾਂ ਉਹਨਾਂ ਦੇ ਫੌਜੀਆਂ ਦੇ ਉੱਤੇ ਜੇ ਹਮਲਾ ਕੀਤਾ ਤਾਂ ਉਸ ਦਾ ਤੁਹਾਨੂੰ ਬਹੁਤ ਹੀ ਗੰਭੀਰ ਸੱਟਾ ਜਿਹੜਾ ਉਹ ਝੱਲਣਾ ਪਵੇਗਾ। ਅਮਰੀਕਾ ਦੇ ਦੁਆਰਾ ਆਪਣੀਆਂ ਜਿਹੜੀਆਂ ਉੱਥੇ ਪਣਡੁੱਬੀਆਂ ਤੇ ਜਿਹੜੇ ਸਮੁੰਦਰੀ ਬੇੜੇ ਆ ਉਹਨਾਂ ਸਾਰਿਆਂ ਨੂੰ ਮਿਡਲ ਈਸਟ ਦੇ ਵਿੱਚ ਹਾਈ ਅਲਰਟ ਦੇ ਉੱਤੇ ਕਰ ਦਿੱਤਾ ਗਿਆ ਹੈਗਾ ਆ। ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਇੱਕ ਜੱਜ ਨੇ ਕੱਲ ਸ਼ਾਮ ਨੂੰ ਇਹ ਜਿਹੜਾ ਡਿਸੀਜਨ ਦੇ ਦਿੱਤਾ ਸੀ ਵੀ ਜਿਹੜੇ ਨੈਸ਼ਨਲ ਗਾਰਡ ਲਾਏ ਗਏ ਹੈਗੇ ਆ ਇਹ ਗਵਰਨਰ ਦੇ ਅੰਡਰ ਆਉਂਦੇ ਆ ਵੀ ਇਹ ਸਹੀ ਨਹੀਂ ਹੈਗੇ, ਲੀਗਲ ਨਹੀਂ। ਪਰ ਉਸ ਤੋਂ ਬਾਅਦ ਫਿਰ ਅਪੀਲ ਕੋਰਟ ਨੇ ਟੈਂਪਰੇਰੀਲੀ ਫਿਰ ਟਰੰਪ ਉਹਨਾਂ ਨੂੰ ਅਲਾਉ ਕਰ ਦਿੱਤਾ ਵੀ ਨੈਸ਼ਨਲ ਗਾਰਡ ਜਿਹੜੇ ਆ ਲਾਸ ਐਂਜਲਸ ਦੇ ਵਿੱਚ ਰਹਿ ਸਕਦੇ ਹੈਗੇ ਆ। ਤੇ ਅਪੀਲ ਕੋਰਟ ਦਾ ਡਿਸੀਜਨ ਕੁਝ ਘੰਟਿਆਂ ਬਾਅਦ ਹੀ ਆਇਆ ਜਦੋਂ ਫੈਡਰਲ ਜੱਜ ਨੇ ਜਿਹੜੇ ਟਰੰਪ ਉਹਨਾਂ ਦੇ ਡਿਪਲੋਏ ਕੀਤੇ ਗਏ ਸੀ ਟਰੂਪਸ ਲਾਸ ਐਂਜਲਸ 'ਚ ਉਹਨਾਂ ਦੇ ਬਾਰੇ ਜਿਹੜਾ ਡਿਸੀਜਨ ਦਿੱਤਾ ਸੀਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਜਿਹੜੇ ਹੋਰ ਲੋਕਲ ਆਫੀਸ਼ੀਅਲਸ ਆ ਉਹਨਾਂ ਨੇ ਇਹ ਸਾਰੀ ਮੂਵ ਨੂੰ ਰਿਜੈਕਟ ਕੀਤਾ ਸੀ ਤੇ ਉਹ ਕਹਿੰਦੇ ਸੀ ਵੀ ਅਨਨੈਸੈਸਰੀ ਪ੍ਰੋਵੋਕੇਸ਼ਨ ਆ, ਬਿਨਾਂ ਜਾਣ ਬੁੱਝ ਕੇ ਜਿਹੜਾ ਆ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈਗਾ। ਸੋ ਜੱਜ ਚਾਰਲਸ ਬਰੇਅਰ ਉਹਨਾਂ ਨੇ ਜਿਹੜਾ ਪਹਿਲਾਂ ਜਿਹੜਾ ਫੈਡਰਲ ਕੋਰਟ ਦੀ ਹੀਅਰਿੰਗ ਸੀ ਉਹਨਾਂ ਦੇ ਸਾਹਮਣੇ ਹੋਈ ਸੀਗੀ। ਓਵਰਆਲ ਜੇ ਦੇਖਿਆ ਜਾਵੇ ਹਜੇ ਵੀ ਜਿਹੜਾ ਕਰਫਿਊ ਆ ਰਾਤ ਵਾਲਾ ਲਾਸ ਐਂਜਲਸ ਦੇ ਵਿੱਚ ਲੱਗਦਾ ਹੈਗਾ, ਪਰ ਅੱਗੇ ਨਾਲੋਂ ਥੋੜਾ ਜਿਹਾ ਪ੍ਰੋਟੈਸਟ ਘਟੇ ਆ। ਪਰ ਕੱਲ ਨੂੰ 2000 ਤੋਂ ਵੱਧ ਪੂਰੇ ਅਮਰੀਕਾ ਦੇ ਵਿੱਚ ਲੋਕੇਸ਼ਨਾਂ ਤੇ ਨੋ ਕਿੰਗਸ ਡੇ ਕਰਕੇ ਜਿਹੜੇ ਪ੍ਰੋਟੈਸਟ ਹੋ ਰਹੇ ਆ। ਕੱਲ ਦੀ ਜਿਹੜੀ ਸਿਚੁਏਸ਼ਨ ਐਲੈਕਸ ਪਡੀਆ ਨੂੰ ਲੈ ਕੇ ਜੋ ਕੈਲੀਫੋਰਨੀਆ ਦੇ ਸੈਨੇਟਰ ਆ ਉਹ ਬਣੀ ਸੀਗੀ, ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕਾਫੀ ਜ਼ਿਆਦਾ ਬੂਸਟ ਮਿਲਿਆ ਹੈਗਾ। ਨਿਊਸਮ ਹੋਣਾ ਦੇ ਆਬਜੈਕਸ਼ਨ ਤੋਂ ਬਾਅਦ ਵੀ ਟਰੰਪ ਹੋਣਾ ਨੇ 4000 ਤੋਂ ਵੱਧ ਜਿਹੜੇ ਨੈਸ਼ਨਲ ਗਾਰਡ ਤੇ 700 ਦੇ ਕਰੀਬ ਮਰੀਨਸ ਆ ਉਹ ਲਾਸ ਐਂਜਲਸ ਦੇ ਵਿੱਚ ਭੇਜੇ ਸੀਗੇ। ਉਹਨਾਂ ਨੇ ਇਹ ਕਿਹਾ ਵੀ ਐਜ਼ ਏ ਪ੍ਰੈਜ਼ੀਡੈਂਟ ਮੈਂ ਨੈਸ਼ਨਲ ਗਾਰਡ ਨੂੰ ਬਿਨਾਂ ਗਵਰਨਰ ਦੇ ਕੰਸੈਂਟ ਤੋਂ ਲਾ ਸਕਦਾ ਹੈਗਾ ਆ, ਕਿਉਂਕਿ ਮੇਰਾ ਕੰਮ ਇਹ ਆ ਵੀ ਕਿਸੇ ਆਮ ਬੰਦੇ ਦਾ ਜਿਹੜਾ ਆ ਨੁਕਸਾਨ ਨਾ ਹੋਵੇ। ਸੋ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੇ ਗਵਰਨਰ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਵਿੱਚ ਕਾਫੀ ਰਿਫਟ ਚੱਲ ਰਹੀ ਆ। ਦੋਨਾਂ ਵੱਲੋਂ ਸ਼ਬਦੀ ਜੰਗ ਵੀ ਬਹੁਤ ਚੱਲ ਰਹੀ ਆ। ਦੂਸਰੇ ਪਾਸੇ ਡਿਫੈਂਸ ਸੈਕਟਰੀ ਜਿਹੜੇ ਪੀਟ ਹੈਗਸਥ ਆ ਉਹਨਾਂ ਨੇ ਬਾਰ-ਬਾਰ ਜਿਹੜਾ ਰਿਫਿਊਜ਼ ਕੀਤਾ ਹੈਗਾ ਵੀ ਅਸੀਂ ਜੱਜ ਦੇ ਕਿਸੇ ਆਰਡਰ ਨੂੰ ਨਹੀਂ ਮੰਨਦੇ ਹੈਗੇ ਤੇ ਅਸੀਂ ਜਿਹੜਾ ਆ ਉੱਥੇ ਨੈਸ਼ਨਲ ਗਾਰਡ ਪੂਰੇ ਲਾਵਾਂਗੇ। ਕਾਂਗਰਸ ਦੀ ਹੀਅਰਿੰਗ ਦੇ ਵਿੱਚ ਵੀ ਉਹਨਾਂ ਨੂੰ ਕਾਫੀ ਘੇਰਿਆ ਗਿਆ, ਪਰ ਉਹਨਾਂ ਨੇ ਜਿਹੜਾ ਸਟੈਂਡ ਆ ਉਹ ਇੱਕੋ ਹੀ ਰੱਖਿਆ। ਕਹਿੰਦੇ ਵੀ 300 ਤੋਂ ਵੱਧ ਜਿਹੜੇ ਆ ਲੋਕਾਂ ਨੂੰ ਅਰੈਸਟ ਕੀਤਾ ਜਾ ਚੁੱਕਾ ਹੈਗਾ ਕਿਉਂਕਿ ਮੇਜਰ ਹਾਈਵੇ ਨੂੰ ਬੰਦ ਕੀਤਾ ਗਿਆ ਸੀ, ਹਾਈਵੇ ਜਿਹੜਾ 101 ਹੈਗਾ। ਸੋ ਕਾਫੀ ਜਿਹੜਾ ਜਿੰਨੀਆਂ ਵੀ ਵੀਡੀਓਜ਼ ਆਈਆਂ ਹੈਗੀਆਂ ਉਹਨਾਂ ਵੱਲ ਦੇਖੋ ਤਾਂ ਜੋ ਆਈਸ ਦੀਆਂ ਗੱਡੀਆਂ ਆ, ਪੁਲਿਸ ਦੀਆਂ ਗੱਡੀਆਂ ਆ, ਉਹਨਾਂ ਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਕੀਤਾ ਗਿਆ ਸੀ। ਜੀ ਬਿਲਕੁਲ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵਿੱਚ ਇਸੇ ਦੀ ਜੇ ਅਪਡੇਟ ਨਾਲ ਹੀ ਕਰਦੇ ਜਾਈਏ। ਜਿਹੜਾ ਕੱਲ ਰੋਕ ਲੱਗੀ ਸੀਗੀ ਵੀ ਨੈਸ਼ਨਲ ਗਾਰਡ ਨਹੀਂ ਲਾ ਸਕਦੇ, ਅੱਜ ਅਪੀਲ ਕੋਰਟਸ ਨੇ ਟੈਂਪਰੇਰੀਲੀ ਇੱਕ ਵਾਰੀ ਫਿਰ ਟਰੰਪ ਉਹਨਾਂ ਨੂੰ ਅਲਾਉ ਕਰ ਦਿੱਤਾ ਹੈ ਵੀ ਨੈਸ਼ਨਲ ਗਾਰਡ LA ਦੇ ਵਿੱਚ ਉਹ ਲਗਾ ਸਕਦੇ ਆ। ਇਸ ਤੋਂ ਹੇਠਲੀ ਅਦਾਲਤ ਜਿਹਨੇ ਕੱਲ ਰਾਤੀ ਫੈਸਲਾ ਜਿਹੜਾ ਉਹ ਸੁਣਾਇਆ ਸੀ, ਉਸ ਤੋਂ ਬਾਅਦ ਦੇ ਵਿੱਚ ਜਿਹੜੀ ਅੱਜ ਅਪੀਲ ਕੋਰਟ ਨੇ ਟੈਂਪਰੇਰੀ ਬਲੌਕ ਲਾ ਦਿੱਤਾ ਫੈਡਰਲ ਜੱਜ ਦੇ ਉਸ ਆਰਡਰ ਦੇ ਉੱਤੇ। ਸੋ ਕੈਲੀਫੋਰਨੀਆ ਦੇ ਨੈਸ਼ਨਲ ਗਾਰਡ ਟਰੂਪਸ ਆ ਉਹਨਾਂ ਦਾ ਕੰਟਰੋਲ ਇੱਕ ਵਾਰੀ ਫੇਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਕੋਲ ਆ। ਸੋ ਵੀ ਵਿਚਾਰੇ ਕਹਿ ਸਕਦੇ ਆ ਵੀ ਹੁਣ ਟੈਨਿਸ ਦੀ ਗੇਂਦ ਵਰਗੇ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਉੱਤੇ ਜਿਹੜੀ ਅਥਾਰਟੀ ਆ ਹੁਣ ਕਿਸ ਦੀ ਜਿਹੜੀ ਰਹੂਗੀ। ਪਰ ਇਹ ਜਿਹੜਾ ਫੈਡਰਲਿਜ਼ਮ ਦਾ ਮੁੱਦਾ ਇਸ ਦੇ ਵਿੱਚ ਜਿਹੜਾ ਉੱਠਿਆ ਆ, ਇਵੈਂਚੁਅਲੀ ਇਹ ਮਸਲਾ ਲੱਗਦਾ ਵੀ ਹੋਰ ਉਤਲੀਆਂ ਅਦਾਲਤਾਂ ਵਿੱਚ ਜਿਹੜਾ ਉਹ ਜਾ ਸਕਦਾ ਆ ਤੇ ਵਨਸ ਐਂਡ ਫॉर ਆਲ ਕਿਹਦੇ ਅੰਡਰ ਇਹ ਕੰਟਰੋਲ ਆ, ਕੀ ਸਟੇਟਾਂ ਦੇ ਵੱਧ ਅਧਿਕਾਰ ਰਹਿਣਗੇ ਨਹੀਂ ਰਹਿਣਗੇ, ਇਸ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਨਾਲ ਦੇ ਨਾਲ ਜਿਹੜਾ ਉਹ ਪਵੇਗਾ। ਸੋ ਟਰੰਪ ਹੋਣਾ ਨੇ ਕੱਲ ਦੇ ਫੈਸਲੇ ਤੋਂ ਬਾਅਦ ਜਿਹੜਾ ਟਵੀਟ ਇੱਕ ਵਾਰੀ ਕਰਤਾ ਸੀਗਾ, ਕਹਿੰਦਾ ਵੀ ਜੇ ਮੈਂ ਫੌਜੀ ਨਾ ਘੱਲਦਾ ਤੇ LA ਨੇ ਪੂਰੀ ਤਰ੍ਹਾਂ ਜਿਹੜਾ ਉਹ ਸੜ ਕੇ ਸਵਾਹ ਹੋ ਜਾਣਾ ਸੀਗਾ। ਜੱਜ ਬਰਾਇਰ ਜਿਹੜੇ ਆ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਕੱਲ ਦਿੱਤਾ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਗਵਰਨਰ ਨਿਊਸਮ ਆ
ਉਹਨਾਂ ਨੇ ਝੱਟ ਦੇਣੀ ਪ੍ਰੈਸ ਕਾਨਫਰੰਸ, ਸਵਾਲ ਜਵਾਬ ਜਿਹੜੇ ਉਹ ਕੀਤੇ। ਉਹਨਾਂ ਨੇ ਜਿਹੜੇ ਮਾਈਕ ਜੌਨਸਨ ਆ ਉਹਨਾਂ ਦੀ ਵੀ ਆਲੋਚਨਾ ਕੀਤੀ, ਕਹਿੰਦੇ ਆਪਣੇ ਆਪ ਨੂੰ ਕੱਟੜ ਧਾਰਮਿਕ ਮੰਨਣ ਵਾਲੇ ਮੈਨੂੰ ਜਿਹੜੇ ਆ ਉਹ ਟਾਰ ਸਿੱਟਣ ਦੇ ਤੇ ਉੱਤੇ ਫੈਦਰ ਕਰਨ ਦੀਆਂ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਸੀਗੇ। ਕਹਿੰਦੇ ਵੀ ਇਹ ਆ ਟਰੰਪ ਹੁਣਾਂ ਦਾ ਜਿਹੜਾ ਅਮਰੀਕਾ, ਜਿਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ। ਉਹਨਾਂ ਨੇ ਉਮੀਦ ਜਤਾਈ ਵੀ ਅਪੀਲ ਕੋਰਟਸ ਦੇ ਵਿੱਚ ਵੀ ਉਹਨਾਂ ਦੇ ਹੀ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਆ ਸਕਦਾ ਆ, ਪਰ ਅੱਜ ਅਪੀਲ ਕੋਰਟ ਨੇ ਆਲਰੇਡੀ ਜਿਹੜੇ ਕੱਲ ਦੇ ਫੈਸਲੇ ਦੇ ਉੱਤੇ ਬਲੌਕ ਜਿਹੜਾ ਉਹ ਲਗਾ ਦਿੱਤਾ ਹੈਗਾ ਆ। ਸੋ ਕਾਫੀ ਕੁਛ ਜਿਹੜੇ ਚੇਂਜਸ ਆ ਰਹੇ ਆ। ਕੱਲ ਦਾ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਜਿਹੜੇ ਸੈਨੇਟਰ ਐਲੈਕਸ ਪਡੀਆ ਹੁਣਾਂ ਦੇ ਨਾਲ ਜੋ ਵਾਪਰਿਆ, ਉਸ ਤੋਂ ਬਾਅਦ ਦੇ ਵਿੱਚ ਮਾਮਲਾ ਜਿਹੜਾ ਹੋਰ ਗੁੰਝਲਦਾਰ, ਜਾਂ ਕਹਿ ਲਓ ਵੀ ਇਸ ਦੇ ਉੱਤੇ ਜਿਹੜੀ ਚਰਚਾ ਆ, ਵਿਵਾਦ ਆ, ਹੋਰ ਜ਼ਿਆਦਾ ਜਿਹੜਾ ਉਹ ਵੱਧ ਚੁੱਕਾ ਸੀਗਾ। ਆਉਂਦੇ ਸਮੇਂ ਦੇ ਵਿੱਚ ਕੀ ਸਥਿਤੀ ਜਿਹੜੀ ਆ ਇਹਦੀ ਜਿਹੜੀ ਬਣਦੀ ਉਹ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਤੇ ਕੱਲ ਜਿਹੜਾ ਨੋ ਕਿੰਗਸ ਡੇ ਲੈ ਕੇ ਕਿਹਾ ਜਾ ਰਿਹਾ ਵੀ ਸੈਂਕੜੇ ਤੋਂ ਹਜ਼ਾਰਾਂ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਆ ਕੱਲ ਉਲੀਕੇ ਗਏ ਆ। ਕਹਿੰਦੇ ਵੀ ਮਿਲੀਅਨਸ ਆਫ ਲੋਕ ਕੱਲ ਦੇ ਪ੍ਰੋਟੈਸਟ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਮਰੀਨਸ ਕਿੱਦਾਂ ਉੱਥੇ ਮਦਦ ਕਰਨਗੇ, ਜਿਹੜੇ ਨੈਸ਼ਨਲ ਗਾਰਡ ਆ ਉਹ ਕਿੱਦਾਂ ਇਸ ਦੇ ਵਿੱਚ ਹੋਊਗਾ, ਉਹਦੇ ਬਾਰੇ ਜਿਹੜੀਆਂ ਆ ਉਹ ਜਿਹੜੀਆਂ ਆਉਣ ਵਾਲੀਆਂ ਚੀਜ਼ਾਂ ਆ ਉਹ ਦੱਸਣਗੀਆਂ। ਕੱਲ ਫਲੋਰੀਡਾ ਦੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ, ਨਾਲ ਹੀ ਉਹਨਾਂ ਨੇ ਕਿਹਾ ਵੀ ਰਾਈਟ ਜੇ ਤੁਸੀਂ ਕੀਤਾ ਤਾਂ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਹੋਊਗਾ। ਉਹਨਾਂ ਨੇ ਇੱਥੋਂ ਤੱਕ ਧਮਕੀ ਜਿਹੜੀ ਉਹ ਦੇ ਦਿੱਤੀ, ਜੇ ਤੁਸੀਂ ਸਾਡੇ ਵੱਲ ਗਨ ਵੀ ਕੀਤੀ, ਪੱਥਰ ਮਾਰਿਆ, ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਤੁਹਾਡੇ ਪਰਿਵਾਰ ਨੂੰ ਦੱਸ ਦੇਵਾਂਗੇ ਵੀ ਤੁਹਾਡਾ ਰਿਮੇਨਸ ਜਿਹੜੀਆਂ ਲਾਸ਼ਾਂ ਆ ਉਹ ਕਿੱਥੋਂ ਜਿਹੜਾ ਉਹ ਲੈ ਕੇ ਤੁਸੀਂ ਆ ਸਕਦੇ ਆ। ਵੀ ਵਿਲ ਮੇਕ ਯੂ ਗ੍ਰੇਵ ਯਾਰਡ ਡੈਡ, ਵੀ ਮਤਲਬ ਬਚਦੇ ਨਹੀਂ, ਫਿਰ ਤੁਹਾਨੂੰ ਪੂਰੀ ਤਰ੍ਹਾਂ ਮਾਰੂਗੇ। ਕੁਛ ਵੀ ਕਹਿੰਦੇ ਵੀ ਪੁੱਠਾ ਕੰਮ ਕੀਤਾ, ਪੀਸਫੁਲੀ ਪ੍ਰੋਟੈਸਟ ਕਰਨਾ ਕਰੋ, ਪਰ ਰਾਈਟਿੰਗ ਜਿਹੜੀ ਆ ਉਹ ਬਿਲਕੁਲ ਵੀ ਜਿਹੜੀ ਉਸ ਦੇ ਵਿੱਚ ਜਰਾ ਜਿੰਨੀ ਵੀ ਜਿਹੜੀ ਕਹਿ ਸਕਦੇ ਆ ਵੀ 1 ਸੈਂਟੀਮੀਟਰ ਵੀ ਜਿਹੜਾ ਉਹ ਨਹੀਂ ਦਿੱਤਾ ਜਾਊਗਾ। ਸੋ ਪੀਸਫੁਲ ਪ੍ਰੋਟੈਸਟ ਕੱਲ ਕਿੱਦਾਂ ਹੁੰਦੇ ਆ, ਜਦੋਂ ਮੋਰੇ ਮਰੀਨਸ ਹੋ ਸਕਦੇ ਆ, ਨੈਸ਼ਨਲ ਗਾਰਡ ਹੋ ਸਕਦੇ ਆ, ਭਾਵਨਾਵਾਂ ਜਿਹੜੀਆਂ ਉਹ ਬਹੁਤ ਜਲਦੀ ਭੜਕ ਜਾਂਦੀਆਂ ਆ ਸਾਰਿਆਂ ਦੀਆਂ, ਤੇ ਸਥਿਤੀ ਕਿੱਦਾਂ ਦੀ ਬਣੂਗੀ ਇਹ ਕੱਲ ਨੂੰ ਜਿਹੜੀ ਉਹ ਦੇਖਣ ਵਾਲੀ ਗੱਲ ਰਹਿ ਸਕਦੀ ਆ। ਸਿਚੁਏਸ਼ਨ ਕਾਫੀ ਵੋਲੇਟਾਈਲ ਰਹਿਣ ਵਾਲੀ ਆ। ਸੋ ਕਿੱਦਾਂ ਦੀ ਸਿਚੁਏਸ਼ਨ ਕੱਲ ਨੂੰ ਬਣਦੀ ਆ, ਉਹਦੀਆਂ ਅਪਡੇਟਸ ਦੇ ਲਈ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ ਜੀ। ਅਗਲੀ ਖਬਰ ਆਈਸ ਨੂੰ ਲੈ ਕੇ ਹੈਗੀ ਆ। ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਜੋ ਛਾਪੇ ਪੈ ਰਹੇ ਆ, ਉਹਨਾਂ ਦੇ ਚੱਕਰ ਕਰਕੇ ਜੋ ਮਾਈਗ੍ਰੈਂਟ ਵਰਕਰਸ ਆ ਉਹ ਕਾਫੀ ਕਹਿੰਦੇ ਟੈਰੀਫਾਈਡ ਆ, ਕਾਫੀ ਡਰੇ ਹੋਏ ਹੈਗੇ ਆ। ਘਰਾਂ 'ਚ ਰਹਿ ਰਹੇ ਆ, ਕੰਮ ਤੇ ਨਹੀਂ ਜਾ ਰਹੇ। ਤੁਹਾਨੂੰ ਯਾਦ ਹੋਊਗਾ ਮੰਗਲਵਾਰ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਆਕਸਨਰਡ ਜੋ ਕੈਲੀਫੋਰਨੀਆ ਦਾ ਏਰੀਆ ਆ, ਉੱਥੇ ਫਾਰਮ ਵਰਕਰਸ ਨੂੰ ਖੇਤਾਂ ਦੇ ਵਿੱਚ ਜਾ ਕੇ ਆਈਸ ਵਾਲਿਆਂ ਨੇ ਜੋ ਅਰੈਸਟ ਕੀਤਾ। ਇਹ ਵੀਡੀਓਜ਼ ਵੀ ਬਾਅਦ ਦੇ ਵਿੱਚ ਆਈਆਂ ਸੀਗੀਆਂ। ਸੋ ਅਮਰੀਕਾ ਦੇ ਵਿੱਚ ਜਿਹੜਾ ਐਗਰੀਕਲਚਰ ਆ, ਹੈਲਥ ਕੇਅਰ ਆ, ਹੌਸਪਿਟੈਲਿਟੀ ਇੰਡਸਟਰੀ ਆ, ਇਹਦੇ ਵਿੱਚ ਮੈਜੋਰਟੀ ਜਿਹੜੇ ਮਾਈਗ੍ਰੈਂਟ ਵਰਕਰਸ ਕੰਮ ਕਰਦੇ ਆ, ਚਾਹੇ ਉਹ ਲੀਗਲ ਆ, ਚਾਹੇ ਉਹ ਅਨਡਾਕੂਮੈਂਟਡ ਹੈਗੇ ਆ। ਪਰ ਜੋ ਰੇਡਸ ਰੀਸੈਂਟਲੀ ਪਈਆਂ ਬਿਜ਼ਨੈਸਸ ਦੇ ਉੱਤੇ ਵੀ ਪਈਆਂ ਆ, ਉਹਦੇ ਲਈ ਜੋ ਬਿਜ਼ਨੈਸਸ ਆ ਉਹਨਾਂ ਨੂੰ ਕਾਫੀ ਜਿਹੜੇ ਹੁਣ ਸੀਰੀਅਸ ਇਸ਼ੂਜ਼ ਆ ਉਹਨਾਂ ਦੇ ਲਈ। ਉਹਨਾਂ ਨੂੰ ਕੰਮ ਲਈ ਬੰਦੇ ਨਹੀਂ ਲੱਭ ਰਹੇ, ਚਾਹੇ ਉਹ ਖੇਤਾਂ ਵਾਲੇ ਆ, ਚਾਹੇ ਸਟੋਰਾਂ ਵਾਲੇ ਆ, ਚਾਹੇ ਰੈਸਟੋਰੈਂਟ ਵਾਲੇ ਆ, ਜਾਂ ਮੋਟਲਾਂ ਵਾਲੇ ਹੈਗੇ ਆ। ਕਹਿੰਦੇ ਵੀ 4 ਤੋਂ 5% ਜੋ ਅਨਡਾਕੂਮੈਂਟਡ ਮਾਈਗ੍ਰੈਂਟ ਆ ਉਹ ਟੋਟਲ US ਦੀ ਵਰਕਫੋਰਸ ਹੈਗਾ ਆ। ਪਰ 15 ਤੋਂ 20% ਇਹਨਾਂ ਇੰਡਸਟਰੀਜ਼ ਦੇ ਵਿੱਚ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਕ੍ਰੌਪ ਪ੍ਰੋਡਕਸ਼ਨ, ਫੂਡ ਪ੍ਰੋਡਕਸ਼ਨ, ਕੰਸਟਰਕਸ਼ਨ, ਰੀਟੇਲ ਦੇ ਵਿੱਚ। ਇਹ ਗੋਲਡਮੈਨ ਸੈਕਸ ਦੀ ਰਿਪੋਰਟਸ ਹੈਗੀ ਆ। ਯੂਨਾਈਟਿਡ ਫਾਰਮ ਵਰਕਰਸ ਦੇ ਟਰੀਸਾ ਰੋਮੇਰੋ ਨੇ ਇਹ ਦੱਸਿਆ ਵੀ ਸਾਨੂੰ ਵੱਖ-ਵੱਖ ਫਾਰਮ ਵਰਕਰਸ ਵੱਲੋਂ ਕਾਲਾਂ ਆ ਰਹੀਆਂ ਹੈਗੀਆਂ, ਤੇ ਭਈ ਇੱਥੇ ਰੇਡ ਪੈਣੀ ਆ ਤੇ ਸਾਡੇ ਕੋਲ ਕੋਈ ਚੁਆਇਸ ਨਹੀਂ, ਅਸੀਂ ਘਰਾਂ ਦੇ ਵਿੱਚ ਹੀ ਰਹਿ ਰਹੇ ਹੈਗੇ ਆ। 2.4 ਮਿਲੀਅਨ ਦੇ ਕਰੀਬ ਫਾਰਮ ਵਰਕਰਸ ਆ USA ਦੇ ਵਿੱਚ, ਤੇ 40% ਜੋ ਉਹਦੇ ਵਿੱਚੋਂ ਇਲੀਗਲ ਆ। 24 ਲੱਖ ਦੇ ਵਿੱਚੋਂ 40% ਜੋ ਆ ਉਹ ਅਨਡਾਕੂਮੈਂਟਡ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੀ ਖੇਤਾਂ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਹੋਰ ਕੰਮ ਕਰਦੇ ਹੈਗੇ ਆ, ਜੋ ਸਪੈਨਿਸ਼ ਮੂਲ ਦੇ ਲੋਕ ਆ, ਉਹਨਾਂ ਤੋਂ ਬਿਨਾਂ। ਲਾਸ ਐਂਜਲਸ ਦੀ ਮੇਅਰ ਜੋ ਕੈਰਨ ਵਾਸ ਆ, ਉਹਨੇ ਕਿਹਾ ਵੀ ਮੈਨੂੰ ਵੀ ਬਹੁਤ ਸਾਰੀਆਂ ਲੋਕਾਂ ਦੀਆਂ ਕਾਲਸ ਆ ਰਹੀਆਂ ਹੈਗੀਆਂ, ਸਟੋਰਾਂ ਦੀਆਂ ਸ਼ੈਲਵਸ ਖਾਲੀ ਪਈਆਂ ਆ, ਤੇ ਲੋਕ ਇਸ ਟਾਈਮ ਵਰੀਡ ਹੈਗੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਰੋਸਰੀ ਆ, ਖਾਸ ਕਰਕੇ ਸਬਜ਼ੀਆਂ ਆ, ਉਹ ਕਾਫੀ ਮਹਿੰਗੀਆਂ ਹੋ ਜੂਗੀਆਂ। ਜੇ ਖੇਤਾਂ ਦੇ ਵਿੱਚ ਸਬਜ਼ੀਆਂ ਪਿਕ ਨਾ ਹੋਈਆਂ ਤੇ ਉਹ ਨੈਚੁਰਲੀ ਫਿਰ ਉਹਨਾਂ ਦੇ ਰੇਟ ਵੀ ਬਹੁਤ ਜ਼ਿਆਦਾ ਵਧਣਗੇ।
2019 ਦੇ ਵਿੱਚ ਇੱਕ ਚਿਕਨ ਪ੍ਰੋਸੈਸਿੰਗ ਪਲਾਂਟ ਮਿਸਿਸਿਪੀ 'ਚ ਉੱਥੇ ਰੇਡ ਹੋਈ ਸੀ ਪਿਛਲੇ ਦਿਨਾਂ 'ਚ, ਪੈਂਸਿਲਵੇਨੀਆ ਦੇ ਵਿੱਚ ਰੇਡ ਹੋਈ ਸੀ, ਨਿਊ ਔਰਲੀਨ ਦੇ ਇੱਕ ਬਹੁਤ ਵੱਡਾ ਪਲਾਂਟ ਆ ਉੱਥੇ ਰੇਡ ਹੋਈ ਸੀ, ਮਾਰਥਾ ਦੇ ਵਾਈਨਯਾਰਡ ਦੇ ਵਿੱਚ ਰੇਡ ਹੋਈ ਸੀ। ਸੋ ਸਾਰੇ ਜਗ੍ਹਾ ਦੇ ਉੱਤੇ ਜਿਹੜੇ ਆ ਛਾਪੇ ਪੈ ਰਹੇ ਹੈਗੇ ਆ। ਨੰਬਰ 1 ਜਿਹੜਾ ਮੇਨ ਪੁਆਇੰਟ ਇਸ ਵੇਲੇ ਫਲੈਸ਼ ਪੁਆਇੰਟ ਬਣਿਆ ਹੋਇਆ ਉਹ ਹੋਮ ਡਿਪੂ ਹੈਗਾ। ਹੋਮ ਡਿਪੂ ਦੇ ਬਾਹਰ ਜਾ ਕੇ ਜਿਹੜੇ ਆਈਸ ਵਾਲੇ ਆ ਉਹ ਲੋਕਾਂ ਨੂੰ ਅਰੈਸਟ ਕਰਦੇ ਆ। ਲਾਸ ਐਂਜਲਸ ਦੇ ਵਿੱਚ ਜਿਹੜਾ ਸਾਰਾ ਰੌਲਾ ਪਿਆ ਹੈਗਾ, ਇਹ ਵੈਸਟ ਲੇਕ ਲਾਸ ਐਂਜਲਸ ਦਾ ਜਿਹੜਾ ਹੋਮ ਡਿਪੂ ਆ, ਉੱਥੇ ਇਮੀਗ੍ਰੇਸ਼ਨ ਵਾਲਿਆਂ ਨੇ ਲੋਕਾਂ ਨੂੰ ਅਰੈਸਟ ਕੀਤਾ ਸੀ। ਉਸ ਤੋਂ ਬਾਅਦ ਜਿਹੜੇ ਆ ਪ੍ਰੋਟੈਸਟ ਹੋਣੇ ਕਾਫੀ ਸ਼ੁਰੂ ਹੋਏ ਹੈਗੇ ਆ। ਕਿਉਂਕਿ ਇੱਕ ਪਾਸੇ ਤਾਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਵੀ ਅਸੀਂ ਕ੍ਰਿਮੀਨਲ ਲੋਕਾਂ ਨੂੰ ਅਰੈਸਟ ਕਰ ਰਹੇ ਹਾਂ, ਦੂਜੇ ਪਾਸੇ ਜਿਹੜੇ ਆਮ ਕੰਮ ਕਰ ਰਹੇ ਹੈਗੇ ਆ, ਜਿਹੜੀਆਂ ਇੰਡਸਟਰੀਜ਼ ਆ, ਕੰਸਟਰਕਸ਼ਨ ਜਾਂ ਐਗਰੀਕਲਚਰ ਜਾਂ ਫੂਡ ਦੀਆਂ, ਆਪਾਂ ਸਾਰਿਆਂ ਨੂੰ ਪਤਾ ਵੀ ਹੋਰ ਕੌਣ ਉੱਥੇ ਕਿੰਨੇ ਕੁ ਲੋਕ ਕੰਮ ਕਰਦੇ ਹੈਗੇ ਆ। ਸੋ ਉਹਨਾਂ ਦੇ ਉੱਤੇ ਜਿਹੜਾ ਕਾਫੀ ਅਸਰ ਪੈ ਰਿਹਾ, ਉਹਨਾਂ ਨੂੰ ਕੰਮ ਵੀ ਜਿਹੜੇ ਆ ਉਹ ਨਹੀਂ ਮਿਲ ਰਹੇ ਹੈਗੇ। ਜੀ, ਇਸੇ ਲਈ ਟਰੰਪ ਹੋਣਾ ਨੇ ਕੱਲ ਨਰਮੀ ਦਿਖਾਉਂਦੇ ਹੋਏ ਕਿਹਾ ਵੀ ਮੈਨੂੰ ਕਾਫੀ ਕਹਿੰਦੇ ਵੀ ਜਾਣਕਾਰੀਆਂ ਮਿਲ ਰਹੀਆਂ ਆ ਵੀ ਸਾਡੇ ਆਪਰੇਸ਼ਨਸ ਦੇ ਉੱਤੇ ਅਸਰ ਪੈ ਰਿਹਾ, ਜਿਹੜੇ ਕਹਿੰਦੇ ਵੀ ਲੰਮੇ ਸਮੇਂ ਤੋਂ ਰਹਿ ਰਹੇ ਆ, ਖਾਸ ਕਰਕੇ ਫਾਰਮਸ ਦੇ ਵਿੱਚ ਤੇ ਹੋਟਲ ਤੇ ਲੈਜਰ ਇੰਡਸਟਰੀ 'ਚ, ਉਹਨਾਂ ਉੱਤੇ ਅਸੀਂ ਨਰਮੀ ਜਿਹੜੀ ਉਹ ਦਿਖਾ ਸਕਦੇ ਹਾਂ। ਸੋ ਇਹਦਾ ਮਤਲਬ ਆ ਵੀ ਜੇ ਇੱਧਰ ਨਰਮੀ ਦਿਖਾਉਣਗੇ ਤਾਂ ਕਿਸੇ ਹੋਰ ਪਾਸੇ ਸਖਤੀ ਜਿਹੜੀ ਉਹ ਕਰਨਗੇ, ਕਿਉਂਕਿ ਉਹ ਜਿਹੜਾ 3000 ਲੋਕਾਂ ਨੂੰ ਫੜਨ ਦਾ ਜਿਹੜਾ ਟੀਚਾ ਉਹਨਾਂ ਨੇ ਮਿੱਥਿਆ ਆ, ਉਸ ਤੇ ਅਜੇ ਪਹੁੰਚੇ ਆ ਕਿ ਨਹੀਂ, ਇਹ ਉਹ ਤੋਂ ਅਜੇ ਥੋੜਾ ਦੂਰ ਹੈਗੇ ਆ। ਕੱਲ ਵੀ ਆਪਾਂ ਖਬਰ ਸ਼ੇਅਰ ਕੀਤੀ ਸੀ ਵੀ ਫ੍ਰੈਸਨੋ ਦੇ ਜਿਹੜੇ ਸਿਟੀ ਕਾਉਂਸਲ ਮੈਂਬਰ ਆ, ਉਹਨਾਂ ਨੇ ਇੱਕ ਜਿਹੜੀ ਫਲੀ ਮਾਰਕੀਟ ਲੱਗਦੀ ਹੈ ਜਿੱਥੇ ਚੈਰੀ ਆਕਸ਼ਨ ਗਰਾਊਂਡ ਆ, ਵੀ ਉਹਦੇ ਬਾਰੇ ਉਹਨਾਂ ਨੇ ਜਾਣਕਾਰੀ ਦੇ ਦਿੱਤੀ ਸੀ, ਕਹਿਤਾ ਸੀਗਾ ਵੀ ਭਾਈ ਉੱਥੇ ਵੀਕਐਂਡ ਤੇ ਨਾ ਜਾਇਓ, ਆਈਸ ਪਲਾਨ ਕਰ ਰਹੀ ਆ ਉੱਥੇ ਅੰਗੇਜ ਕਰਨ ਦੇ ਲਈ। ਉਹਨਾਂ ਨੇ ਦੱਸਿਆ ਨਹੀਂ ਉਹਨਾਂ ਦੇ ਕੋਲ ਜਾਣਕਾਰੀ ਜਿਹੜੀ ਉਹ ਕਿੱਥੋਂ ਆਈ ਹੈ। ਕਾਉਂਸਲ ਮੈਂਬਰ ਮਿਗਲ ਅਰੀਅਸ ਨੇ ਇਹ ਐਕਸਪਲੋਸਿਵ ਐਲੀਗੇਸ਼ਨ ਜਿਹੜੀ ਕਹਿੰਦੇ ਵੀ ਉਹ ਲਾ ਦਿੱਤੀ ਆ। ਹੁਣ ਦੇਖੋ ਇਸ ਦਾ ਕੀ ਉਹਨਾਂ ਨੂੰ ਵੀ ਸੱਟਾ ਜਿਹੜਾ ਉਹ ਕੀ ਜਿਹੜਾ ਉਹ ਨਿਕਲ ਸਕਦਾ ਹੈ। ਚੈਰੀ ਐਵੀਨਿਊ ਆਕਸ਼ਨ ਵਾਲਿਆਂ ਨੇ ਕਿਹਾ ਵੀ ਸਾਡੇ ਕੋਲ ਕੋਈ ਜਾਣਕਾਰੀ ਨਹੀਂ ਆ, ਆਈਸ ਵਾਲਿਆਂ ਨੇ ਕਿਹਾ ਵੀ ਕਿਸੇ ਵੀ ਤਰੀਕੇ ਦੇ ਆਪਰੇਸ਼ਨ ਬਾਰੇ ਜੋ ਹੋਣਾ ਆ ਜਾਂ ਹੋ ਰਿਹਾ ਆ ਉਹ ਅਸੀਂ ਜਾਣਕਾਰੀ ਦਿੰਦੇ ਹੀ ਨਹੀਂ ਆ। ਪਰ ਇਹ ਲੱਗਦਾ ਹਰਜੋਤ ਸਿੰਘ ਜੀ ਆਉਂਦੇ ਵੀਕਐਂਡ ਦੇ ਉੱਤੇ ਚੈਰੀ ਆਕਸ਼ਨ ਦੇ ਉੱਤੇ ਲੋਕ ਘੱਟ ਜਿਹੜੇ ਉਹ ਜਾਣਗੇ, ਕਿਉਂਕਿ ਇੱਕ ਕਾਉਂਸਲ ਮੈਂਬਰ ਦੇ ਦੁਆਰਾ ਇਦਾਂ ਦੀ ਜਿਹੜੀ ਗੱਲ ਕਹਿ ਦੇਣ ਤੋਂ ਬਾਅਦ ਚ ਫ੍ਰੈਸਨੋ ਦੇ ਵਿੱਚ ਤਾਂ ਆਬਵੀਅਸਲੀ ਲੋਕਾਂ ਦੇ ਮਨਾਂ ਦੇ ਵਿੱਚ ਧੜਕੂ ਤਾਂ ਜਿਹੜਾ ਇਸ ਦਾ ਲੱਗਦਾ ਹੀ ਹੈਗਾ ਆ। ਸੋ ਕੀ ਹੁਣ ਡੀਓਜੇ ਇਹ ਵੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾ ਸਕਦਾ ਆ, ਇਹ ਵੀ ਇੱਕ ਐਂਗਲ ਆਊਗਾ, ਮੈਨੂੰ ਲੱਗਦਾ ਆ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਹੋ ਸਕਦਾ ਮਿਗਲ ਅਰੀਅਸ ਨੂੰ ਇਸ ਮਾਮਲੇ ਦੇ ਵਿੱਚ ਚਾਰਜ ਜਾਂ ਇਹਨਾਂ ਉੱਤੇ ਕੋਈ ਨਾ ਕੋਈ ਜਿਹੜੀ ਆ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਆ ਵੀ ਆਈਸ ਦੇ ਆਪਰੇਸ਼ਨਸ ਦੇ ਵਿੱਚ ਉਹਨਾਂ ਨੇ ਵਿਘਨ ਜਿਹੜਾ ਉਹ ਪਾਇਆ ਆ। ਉਹ ਹੁਣ ਆਪਰੇਸ਼ਨ ਉਹ ਕਰਦੇ ਆ ਨਹੀਂ ਕਰਦੇ ਆ, ਇਹ ਹੀਅਰਸੇ ਆ, ਗੱਲਬਾਤ ਸੁਣੀ ਸੁਣਾਈ ਆ, ਇਹ ਹੁਣ ਆਉਂਦੇ ਸਮੇਂ ਦੇ ਵਿੱਚ ਜਿਹੜਾ ਉਹ ਪਤਾ ਲੱਗੂਗਾ। ਸਿਟੀ ਆਫ ਫ੍ਰੈਸਨੋ ਨੇ ਆਪਣੇ ਵੱਲੋਂ ਜਿਹੜੀ ਆ ਉਹ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਕਾਉਂਸਲ ਮੈਂਬਰ ਅਰੀਅਸ ਦਾ ਜਿਹੜਾ ਕਲੇਮ ਆ ਉਹਦੇ ਵਿੱਚ ਕਹਿੰਦੇ ਵੀ ਸਿਟੀ ਆਫ ਫ੍ਰੈਸਨੋ ਨੂੰ ਕੋਈ ਵੀ ਜਿਹੜੀ ਉਹ ਜਾਣਕਾਰੀ ਨਹੀਂ ਹੈਗੀ। ਇਹ ਕਹਿੰਦੇ ਵੀ ਸਾਨੂੰ ਇੰਨਾ ਆ ਵੀ ਦੋ ਜਿਹੜੇ ਨੋ ਕਿੰਗਸ ਪ੍ਰੋਟੈਸਟ ਸਿਟੀ ਆਫ ਫ੍ਰੈਸਨੋ ਦੇ ਵਿੱਚ ਜਿਹੜੇ ਉਹ ਪਲਾਨ ਕੀਤੇ ਗਏ ਆ ਇਸ ਵੀਕਐਂਡ ਦੇ ਉੱਤੇ। ਜੀ, ਤੇ ਆਪਾਂ ਇੱਕ ਬ੍ਰੇਕ ਲੈਂਦੇ ਆ ਤੇ ਬ੍ਰੇਕ ਤੋਂ ਬਾਅਦ ਸਿੱਖਾਂ ਦੀ ਜੋ ਕਾਨਫਰੰਸ ਹੋਈ ਆ ਕੈਨੇਡਾ ਦੇ ਵਿੱਚ ਉਹਦੇ ਬਾਰੇ ਡਿਸਕਸ ਕਰਾਂਗੇ। ਤੇ ਜੈਨੇਟ ਜੈਲਨ ਨੇ ਵਾਰਨਿੰਗ ਦਿੱਤੀ ਆ ਵੀ ਜਿਹੜਾ ਇਨਫਲੇਸ਼ਨ ਆ ਉਹ 3% ਹੋ ਜਾਊਗਾ। ਉਹ ਸਾਰਾ ਕੁਝ ਆਪਾਂ ਡਿਸਕਸ ਕਰਦੇ ਆ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਚੱਲ ਰਿਹਾ ਜੀ। ਇਸ ਮੌਕੇ ਅਪਡੇਟ ਅਮਰੀਕਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜੈਨੇਟ ਯੈਲਨ ਆ ਜੋ ਫਾਰਮਰ ਸਾਬਕਾ ਟ੍ਰੇਜਰ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਟੈਰਿਫ ਲਾਏ ਆ, ਇਹਦੇ ਨਾਲ ਜੋ ਕੀਮਤਾਂ ਆ ਸਮਾਨ ਦੀਆਂ ਉਹ ਚੜ੍ਹਨਗੀਆਂ ਤੇ ਇਨਫਲੇਸ਼ਨ ਜਿਹੜੀ ਆ 3% ਤੱਕ ਚਲੇ ਜਾਊਗੀ। ਮਨੀ ਮੂਵਰਸ CNBC ਦੇ ਨਾਲ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਟਾਈਮ ਦੇ ਦੌਰਾਨ ਕੈਬਨਿਟ ਸੈਕਟਰੀ ਜੋ ਰਹੇ ਹੈਗੇ ਆ ਜੈਨੇਟ ਯੈਲਨ, ਤੇ ਕਹਿੰਦੇ ਪਈ ਅਨਸਰਟਨਟੀ ਇਸ ਟਾਈਮ ਬਹੁਤ ਹੈਗੀ ਆ। ਹਜੇ ਤੱਕ ਯੂਕਰੇਨ ਵਾਰ ਵੀ ਖਤਮ ਨਹੀਂ ਹੋਈ, ਉੱਪਰੋਂ ਹੁਣ ਇਜ਼ਰਾਈਲ ਤੇ ਈਰਾਨ ਦੀ ਜਿਹੜੀ ਵਾਰ ਲੱਗ ਗਈ ਹੈਗੀ ਆ। ਟੈਰਿਫਸ ਨੂੰ ਲੈ ਕੇ ਕਦੇ ਲੱਗ ਗਏ ਕਦੇ ਲਾਤ, ਤੇ ਉਹਦਾ ਵੀ ਜਿਹੜਾ ਬਹੁਤ ਸਾਰਾ ਜਿਹੜਾ ਅਸਰ ਆ ਉਹ ਪੈ ਰਿਹਾ ਹੈਗਾ। ਜੀ ਬਿਲਕੁਲ। ਉੱਦਾਂ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਤਾਂ ਜੈਨੇਟ ਯੈਲਨ ਹੁਣੀ ਜਦ ਆਪ ਸੱਤਾ ਦੇ ਵਿੱਚ ਸੀਗੇ ਤਾਂ ਅਜਿਹੀਆਂ ਬਿਆਨਬਾਜ਼ੀਆਂ ਤੋਂ ਪਰਹੇਜ਼ ਕਰਦੇ ਸੀਗੇ। ਸੋ ਡਿਸਓਨੈਸਟੀ ਵੀ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਨਜ਼ਰ ਆਉਂਦੀ ਆ ਵੀ ਜਦੋਂ ਤਾਂ ਆਪ ਤੁਸੀਂ ਹੋਵੋ ਫਿਰ ਤਾਂ ਕਹਿਣਾ ਵੀ ਇਕੋਨਮੀ ਸਭ ਕੁਝ ਠੀਕ ਆ, ਸੌਫਟ ਲੈਂਡਿੰਗ ਹੋ ਜਾਣੀ ਆ, ਸਾਰਾ ਕੁਛ ਆ। ਤਾਂ ਜਦੋਂ ਵਿਰੋਧੀ ਆ ਜਾਣ ਤਾਂ ਫਿਰ ਤੁਸੀਂ ਉਹਨਾਂ ਨੂੰ ਬਸ ਫਿਰ ਕਹਿਣਾ ਵੀ ਇਹਨਾਂ ਦੀ ਹਰ ਇੱਕ ਚੀਜ਼ ਹੀ ਜਿਹੜੀ ਉਹ ਮਾੜੀ ਹੈਗੀ ਆ। ਨੋ ਡਾਊਟ ਚੈਲੰਜਸ ਬਹੁਤ ਜ਼ਿਆਦਾ ਆ US ਨੂੰ, ਜਿਹੜਾ ਇਕੋਨਮੀ ਨੂੰ ਜਿਹੜਾ ਉਹ ਲੈ ਕੇ ਟ੍ਰੇਡ ਵਾਰ ਦੇ ਦਰਮਿਆਨ ਚੱਲਦੇ ਆ, ਵੈਸੇ ਵੀ ਸਟੈਗਫਲੇਸ਼ਨ ਦੇ ਜਿਹੜਾ ਉਹ ਚੱਲਦੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਸਥਿਤੀ ਜਿਹੜੀ ਉਹ ਜਾਂਦੀ ਹੈਗੀ ਆ। ਤੇ ਇਸੇ ਦਰਮਿਆਨ ਜਿਹੜਾ ਹਰਜੋਤ ਸਿੰਘ ਜੀ ਆਪਾਂ ਜਿਹੜੀਆਂ ਹੋਰ ਅਪਡੇਟਸ ਜਿਹੜੀਆਂ ਨਾਲ ਕਰਦੇ ਜਾਈਏ, US ਦੇ ਨਾਲ ਦੁਨੀਆ ਭਰ ਦੇ ਵਿੱਚ ਇਜ਼ਰਾਈਲ ਇਰਾਨ ਦੇ ਕੌਨਫਲਿਕਟ ਦੇ ਕਰਕੇ ਤੇਲ ਦੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ ਆ। 7% ਕਹਿੰਦੇ ਵੀ ਤੇਲ ਦੀਆਂ ਕੀਮਤਾਂ ਦੇ ਵਿੱਚ ਜਿੱਦਾਂ ਹੀ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਤੇ ਉਹ ਤੇਲ ਦੀਆਂ ਕੀਮਤਾਂ ਵੱਧ ਗਈਆਂ ਹੈਗੀਆਂ ਆ। ਸੋ ਜਿਹੜਾ ਕਰੂਡ ਆਇਲ ਆ, ਉਹ ਵੀ ਤੇਲ ਜਿਹੜਾ ਆ ਉਹ ਉੱਤੇ ਗਿਆ ਆ। US ਦੇ ਜਿਹੜੇ ਵੈਸਟ ਟੈਕਸਸ ਤੇ ਇੰਟਰਮੀਡੀਏਟ ਕਰੂਡ ਆ, ਉਹ ਤਕਰੀਬਨ 7% ਜਿਹੜਾ ਉਹ ਵੱਧ ਗਿਆ ਹੈਗਾ ਆ। $72-73 ਨੂੰ ਕਹਿੰਦੇ ਵੀ ਇਹ ਪਹੁੰਚ ਗਿਆ। ਜਨਵਰੀ 2021 ਤੋਂ ਬਾਅਦ ਦੇ ਵਿੱਚ ਇਹ 70 ਦੇ ਆંકੜੇ ਨੂੰ 72 ਦੇ ਆંકੜੇ ਨੂੰ ਜਿਹੜਾ ਆ ਇਸਨੇ ਪਾਰ ਜਿਹੜਾ ਉਹ ਕੀਤਾ ਹੈਗਾ ਆ। ਸੋ ਇੱਕ ਵਾਰੀ ਫੇਰ ਜਿੱਦਾਂ ਹੀ ਮਿਡਲ ਈਸਟ ਦੇ ਵਿੱਚ ਕੋਈ ਵੀ ਕੌਨਫਲਿਕਟ ਵੱਧਦਾ ਆ, ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਉਹ ਵਾਧਾ ਹੋ ਜਾਂਦਾ ਆ। ਅਗਲੀ ਖਬਰ ਕੈਨੇਡਾ ਦੇ ਵਿੱਚ ਕੱਲ ਜੋ ਸਿੱਖ ਆਰਗੇਨਾਈਜੇਸ਼ਨਸ ਆ ਜਿਨ੍ਹਾਂ 'ਚ WSO ਤਾਂ ਹੋਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਦਰਜਨ ਤੋਂ ਵੱਧ ਜਿਹੜੇ ਕੈਨੇਡੀਅਨ ਸਿੱਖ ਆ ਉਹਨਾਂ ਨੂੰ ਵਾਰ-ਵਾਰ ਅਸੈਸੀਨੇਸ਼ਨ ਥ੍ਰੈਟਸ ਬਾਰੇ ਜੋ ਕੈਨੇਡਾ ਦੀ ਪੁਲਿਸ ਆ ਉਹਨਾਂ ਨੇ ਦੱਸਿਆ, ਜਿਨ੍ਹਾਂ ਦੇ ਵਿੱਚ NDP ਦੇ ਸਾਬਕਾ ਲੀਡਰ ਜਿਹੜੇ ਹੈਗੇ ਆ ਜਗਮੀਤ ਸਿੰਘ, ਉਹ ਵੀ ਹੈਗੇ ਆ। ਉਹਨਾਂ ਦੀ ਜਿਹੜੀ ਸਿਕਿਉਰਿਟੀ ਹੁਣ ਹਟਾ ਲਈ ਗਈ ਆ। ਇਹ ਵੀ ਇੱਕ ਕੰਸਰਨ ਜਿਹੜਾ ਆ ਸਿੱਖਾਂ ਵੱਲੋਂ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਗਿਆ। ਸੋ ਇਹ ਸਾਰੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਗਿਆ ਵੀ ਜੋ ਪ੍ਰਾਈਮ ਮਿਨਿਸਟਰ ਮੋਦੀ ਹੁਣਾਂ ਨੂੰ ਕੈਨੇਡਾ ਦੀ ਸਰਕਾਰ ਉੱਥੇ ਬੁਲਾ ਰਹੀ ਆ G7 ਮੀਟਿੰਗ ਦੇ ਉੱਤੇ, ਉਹ ਰਿਵੋਕ ਕਰ ਲੈਣਾ ਚਾਹੀਦਾ। ਉਹ ਸਹੀ ਨਹੀਂ ਹੈਗਾ, ਕਿਉਂਕਿ ਜਿਸ ਹਿਸਾਬ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਇੰਡੀਆ ਦੀ ਸਰਕਾਰ ਦੀ ਡਾਇਰੈਕਟ ਇਨਵੋਲਵਮੈਂਟ ਹੋਈ ਆ ਕੈਨੇਡੀਅਨ ਸਿਟੀਜ਼ਨਸ ਨੂੰ, ਕੈਨੇਡੀਅਨ ਸਿੱਖਸ ਨੂੰ ਮਾਰਨ ਦੇ ਸੰਬੰਧ ਦੇ ਵਿੱਚ, ਭਾਈ ਹਰਦੀਪ ਸਿੰਘ ਨਿੱਜਰ। ਉਸ ਤੋਂ ਬਿਨਾਂ ਹੁਣ ਬਹੁਤ ਸਾਰੀਆਂ ਐਕਸਟੋਰਸ਼ਨਸ ਹੋ ਰਹੀਆਂ, ਲੋਕਾਂ ਦੇ ਗੋਲੀਆਂ ਚੱਲ ਰਹੀਆਂ, ਰੀਸੈਂਟਲੀ ਦੇਖੀਆਂ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਇੰਡੀਆ ਦੀ ਜਿਹੜੀ ਸਰਕਾਰ ਆ ਪੂਰੀ ਕੋਆਪਰੇਟ ਨਹੀਂ ਕਰਦੀ ਹੈਗੀ ਜੋ RCMP ਉੱਥੇ ਦੀ ਪੁਲਿਸ ਆ ਉਹਦੇ ਨਾਲ, ਤੇ ਜਿਹੜੇ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਇਨਵੀਟੇਸ਼ਨ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਉਹਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਬਿਲਕੁਲ ਇੰਨਾ ਜ਼ਿਆਦਾ ਜਿਹੜਾ ਇੰਡੀਆ ਵਾਲੇ ਐਕਸਪੋਜ਼ ਹੋ ਚੁੱਕੇ ਆ, ਤੇ ਜਿਹੜਾ ਮਿਸਟਰ ਕਾਰਨੇ ਆ ਉਹਦੇ ਵੱਲੋਂ ਹੁਣ ਇਹ ਸੱਦਾ ਦਿੱਤਾ ਗਿਆ ਆ ਮੋਦੀ ਹੁਣਾਂ ਨੂੰ, ਇਹ ਟੋਟਲੀ ਗਲਤ ਹੈਗਾ। ਕਈ ਸਿੱਖਾਂ ਨੇ ਤਾਂ ਇੱਥੇ ਤੱਕ ਵੀ ਕਿਹਾ ਵੀ ਜਿਹੜੇ ਜੇ ਇਹ ਨਾ ਟਲੇ
ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟਸ ਆ, ਜੋ ਇਸ ਇਸ਼ੂ ਦੇ ਉੱਤੇ ਨਹੀਂ ਬੋਲ ਰਹੇ, ਉਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਕਿਸੇ ਤਰ੍ਹਾਂ ਦਾ ਸਨਮਾਨ ਨਹੀਂ ਕੀਤਾ ਜਾਊਗਾ, ਉਹਨਾਂ 'ਚ ਰੋਕਿਆ ਜਾਊਗਾ। ਸੁਖ ਧਾਲੀਵਾਲ ਜੋ ਇੱਧਰ ਸਰੀ ਤੋਂ ਮੈਂਬਰ ਪਾਰਲੀਮੈਂਟ ਆ, ਉਹ ਓਪਨਲੀ ਆਏ ਹੈਗੇ ਆ ਕਿ ਨਹੀਂ, ਸਾਨੂੰ ਜਿਹੜਾ ਆ ਇਸ ਇਸ਼ੂ ਦੇ ਵਿੱਚ ਮੋਦੀ ਨੂੰ ਬੁਲਾਉਣਾ ਨਹੀਂ ਚਾਹੀਦਾ ਹੈਗਾ। ਜੀ, ਸੋ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨਾਲ ਹੋਰ ਕਈ ਜਿਹੜੀਆਂ ਉੱਥੇ ਦੀਆਂ ਜਥੇਬੰਦੀਆਂ, ਉਹਨਾਂ ਨੇ ਕੱਲ੍ਹ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਮੋਦੀ ਨੂੰ ਦਿੱਤੇ ਸੱਦੇ ਤੋਂ ਬਾਅਦ ਦੇ ਵਿੱਚ ਇਹ ਵਿਸ਼ੇਸ਼ ਪ੍ਰੈਸ ਕਾਨਫਰੰਸ ਕਹਿ ਲਓ ਵੀ ਉਹ ਕੀਤੀ ਸੀ। ਤੇ ਉਹਨਾਂ ਨੇ ਇਹ ਕਿਹਾ ਬਲਪ੍ਰੀਤ ਸਿੰਘ ਤੇ ਜਿਹੜੇ ਆ ਉਹ ਉੱਥੇ ਆਏ ਸੀ, ਤੇ ਮਨਿੰਦਰ ਸਿੰਘ ਜਿਹੜੇ ਆ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਸੰਬੋਧਨ ਆ ਉਹ ਕੀਤਾ ਸੀਗਾ। ਉਹਨਾਂ ਨੇ ਇਹ ਦੱਸਿਆ ਵੀ 1 ਦਰਜਨ ਤੋਂ ਵੱਧ ਜਿਹੜੇ ਸਿੱਖ ਕੈਨੇਡੀਅਨਸ ਆ ਉਹ ਇਸ ਟਾਈਮ ਇਹੀ ਜਾਨ ਦੇ ਖਤਰਾ ਜਿਹੜਾ ਉਹਨਾਂ ਨੂੰ ਭਾਰਤੀ ਸਰਕਾਰ ਤੋਂ ਇਸੇ ਤਰੀਕੇ ਦੇ ਨਾਲ ਉਹ ਰਹਿ ਰਹੇ ਆ, ਐਕਟਿਵ ਥ੍ਰੈਟਸ ਦੇ ਅੰਡਰ ਜਿਹੜਾ ਆ ਉਹਨਾਂ ਨੂੰ ਰਹਿਣਾ ਪੈ ਰਿਹਾ ਹੈ। ਸੋ ਇਸ ਲਈ ਕਹਿੰਦੇ ਵੀ ਇਹਨਾਂ ਨੂੰ ਵਾਪਸ ਜਿਹੜਾ ਆ ਸੱਦਾ ਜਿਹੜਾ ਉਹ ਵਾਪਸ ਲੈ ਲੈਣਾ ਚਾਹੀਦਾ ਆ, ਜਿਹੜਾ ਮੋਦੀ ਨੂੰ ਹੁਣ ਘੱਲਿਆ ਹੈਗਾ ਆ। ਤੇ ਹਰਜੋਤ ਸਿੰਘ ਜੀ, ਹੁਣ ਆਪਣੇ ਨਾਲ ਊੜਾ ਡੈਟ ਰਿਲੀਫ ਤੋਂ ਨਿਰਮਲ ਸਿੰਘ ਮਾਨ ਜੀ ਜਿਹੜੇ ਆ ਉਹ ਜੁੜਨ ਜਾ ਰਹੇ ਆ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸੋ ਨਿਰਮਲ ਮਾਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ ਰਾਜ, ਥੈਂਕ ਯੂ। ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਜੀ। ਸੋ ਦੱਸਦੇ ਜਾਈਏ ਵੀ ਊੜਾ ਡੈਟ ਰਿਲੀਫ ਤੋਂ ਆਪਣੇ ਨਾਲ ਹਰ ਵਾਰੀ ਜਿਹੜੇ ਨਿਰਮਲ ਮਾਨ ਜੀ ਜਿਹੜੇ ਜੁੜਦੇ ਨੇ, ਤੇ ਆਪਾਂ ਨੂੰ ਇਹ ਜਿਹੜੀਆਂ ਵੱਖ-ਵੱਖ ਜੋ ਸਥਿਤੀਆਂ ਚੱਲ ਰਹੀਆਂ ਆ ਉਸ ਦੇ ਬਾਰੇ, ਖਾਸ ਕਰਕੇ ਇਕੋਨਮੀ ਨੂੰ ਲੈ ਕੇ ਤੇ ਡੈਟ ਨੂੰ ਕੰਸੋਲੀਡੇਟ ਕਰਨ ਨੂੰ ਲੈ ਕੇ ਜਿਹੜੀ ਉਹ ਆਪਣੇ ਨਾਲ ਚਰਚਾ ਜਿਹੜੀ ਉਹ ਕਰਦੇ ਨੇ। ਨਿਰਮਲ ਮਾਨ ਜੀ, ਜੇ ਆਪਾਂ ਸ਼ੁਰੂਆਤ ਕਰਦੇ ਹਾਂ ਇਸੇ ਹੀ ਗੱਲ ਨੂੰ ਜਿਹੜਾ ਉਹ ਲੈ ਕੇ, ਜਿੱਦਾਂ ਹੁਣੇ ਹਰਜੋਤ ਭਾਜੀ ਨੇ ਜਿਹੜਾ ਦੱਸਿਆ, ਜੈਨਟ ਯੈਲਨ ਹੁਣਾਂ ਦਾ ਜੋ ਬਿਆਨ ਇਸ ਦੇ ਵਿੱਚ ਆਇਆ ਸੀਗਾ ਵੀ ਇਸ ਦੇ ਚੱਲਦਿਆਂ ਫਿਰ ਰਿਸੈਸ਼ਨ ਦਾ ਜਿਹੜਾ ਉਹ ਖਤਰਾ ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਉੱਤੋਂ ਸਾਰਿਆਂ ਦੇ ਉੱਤੇ ਕਰਜ਼ੇ ਦੀ ਮਾਰ ਜਿਹੜੀ ਉਹ ਕਾਫੀ ਜ਼ਿਆਦਾ ਜਿਹੜੀ ਉਹ ਨਾਲ ਦੇ ਨਾਲ ਚੱਲ ਰਹੀ ਆ। ਕਿੱਦਾਂ ਦੇਖਦੇ ਆ ਇਸ ਪੂਰੀ ਸਿਚੁਏਸ਼ਨ ਨੂੰ? ਜੀ ਬਿਲਕੁਲ ਰਾਜ, ਮੈਂ ਹਰਜੋਤ ਭਾਜੀ ਦੀ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹਾਂਗਾ, ਕਿਉਂਕਿ ਕੱਲ ਦਾ ਵੀ ਸਟੇਟਮੈਂਟ ਬਿਆਨ ਹੀ ਜਿਮੀ ਡਾਇਮੰਡ ਦਾ ਵੀ ਕਿ ਰਿਸੈਸ਼ਨ ਦਾ ਜਿਹੜਾ ਖਤਰਾ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ, ਔਰ ਨਾ ਸਿਰਫ ਰਿਸੈਸ਼ਨ ਦਾ, ਇਨਫਲੇਸ਼ਨ ਦਾ, ਬਿਕੋਜ਼ ਅਜੇ ਵੀ ਜਿਹੜੀ ਖਾਸ ਕਰਕੇ ਜਿਹੜੀ ਟੈਰਿਫ ਦੀ ਸਿਚੁਏਸ਼ਨ ਹੈ ਉਹ ਅਜੇ ਵੀ ਅਜੇ ਵੀ ਕੱਚ ਘਰੜ ਜੀ ਹੈਗੀ ਆ। ਤੇ ਪ੍ਰੈਜ਼ੀਡੈਂਟ ਟਰੰਪ ਦਾ ਪਤਾ ਨਹੀਂ ਕਿਸ ਟਾਈਮ ਦੁਬਾਰਾ ਕਹਿ ਦੇਣ ਕਿ ਹਾਂ ਵੀ ਦੁਬਾਰਾ ਲਾਉਣੇ ਨੇ, ਜਾਂ ਜੇ ਨਹੀਂ ਵੀ ਲਾਉਂਦੇ, ਪਰ ਜਿੰਨੀ ਮਾਰਕੀਟ ਦੇ ਵਿੱਚ ਇਨਸਟੇਬਿਲਿਟੀ ਹੋ ਚੁੱਕੀ ਹੈ ਇਸ ਟਾਈਮ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕਹਿ ਰਹੇ ਨੇ ਕਿ ਹੁਣ ਜਿਹੜੇ ਇੰਟਰਸਟ ਰੇਟ ਨੇ ਉਹ ਵੀ ਜਿਹੜੇ ਨੇ ਬਿਲਕੁਲ ਨਹੀਂ ਡਿੱਗਣੇ, ਜੇ ਡਿੱਗੇ ਵੀ ਕਿਤੇ ਤੇ ਹੋ ਸਕਦਾ ਕਿ 4th ਕੁਆਰਟਰ ਦੇ ਵਿੱਚ ਜਾ ਕੇ ਤੇ ਇੰਟਰਸਟ ਰੇਟ ਦੇ ਵਿੱਚ ਮਾੜੀ ਮੋਟਾ ਸਾਹ ਮਿਲੇ, ਪਰ ਓਵਰਆਲ ਇਕੋਨਮੀ ਜਿਹੜੀ ਹੈ ਕਾਫੀ ਇਸ ਟਾਈਮ ਵੋਲੇਟਾਈਲ ਨਜ਼ਰ ਆਉਂਦੀ ਪਈ ਹੈ ਜੀ। ਤੇ ਨਿਰਮਲ ਮਾਨ ਜੀ, ਥੋੜਾ ਇਹ ਵੀ ਦੱਸਿਓ ਵੀ ਇਸੇ ਦਰਮਿਆਨ ਜਿਹੜੀਆਂ ਤੁਹਾਡੀਆਂ ਸਰਵਿਸਿਜ਼ ਆ, ਜਿੱਦਾਂ ਊੜਾ ਡੈਟ ਰਿਲੀਫ ਵਾਲੇ ਆ, ਕਿੱਦਾਂ ਹੈਲਪ ਕਰ ਸਕਦੀਆਂ? ਡੈਟ ਦਾ ਸਿਚੁਏਸ਼ਨ ਸਭ ਨੂੰ ਹੀ ਪਤਾ ਆ ਵੀ ਨਾਟ ਸੋ ਗੁੱਡ ਚੱਲ ਰਹੀ ਆ, ਚਾਹੇ ਲੋਕਾਂ ਦੇ ਉੱਤੇ ਆ ਤੇ ਚਾਹੇ ਮੁਲਕ ਦੇ ਉੱਤੇ ਆ। ਮੁਲਕ ਵਾਲਾ ਕਾਲ ਚਲੋ ਤੁਸੀਂ ਉਹ ਤਾਂ ਨਹੀਂ, ਲੋਕਾਂ ਦੇ ਉੱਤੇ ਜਿਹੜੇ ਡੈਟ ਨੂੰ ਆ ਉਹਨੂੰ ਹੱਲ ਉਹਦਾ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ? ਜੀ ਬਿਲਕੁਲ, ਬਹੁਤ ਮੈਂ ਇੰਪੋਰਟੈਂਟ ਕੁਐਸਚਨ ਤੁਸੀਂ ਕੀਤਾ ਰਾਜ, ਕਿਉਂਕਿ ਜਨਰਲੀ ਹੁੰਦਾ ਕੀ ਪਿਆ ਕਿ ਆਪਾਂ ਇਕੋਨਮੀ ਦੀ ਗੱਲ ਕਰਦੇ ਪਏ, ਔਰ ਖਾਸ ਕਰਕੇ ਇਸ ਇਕੋਨਮੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਸਿਚੁਏਸ਼ਨ ਹੋਰ ਖਰਾਬ ਆਉਂਦੀ ਪਈ ਹੈ। ਸੋ ਆਪਾਂ ਆਪਣੇ ਆਪ ਨੂੰ ਠੀਕ ਕਿੱਦਾਂ ਰੱਖ ਸਕਦੇ ਹਾਂ, ਬਿਕੋਜ਼ ਇਫ ਵੀ ਕੈਨ ਕੀਪ ਮੋਰ ਕੈਸ਼, ਕਿਉਂਕਿ ਅੱਗੋਂ ਲੈਂਡਿੰਗ ਵੀ ਔਖੀ ਹੁੰਦੀ ਜਾ ਰਹੀ ਹੈ। ਔਰ ਜਨਰਲੀ ਕੀ ਹੁੰਦਾ ਕਿ ਜਿਹੜਾ ਕ੍ਰੈਡਿਟ ਕਾਰਡ ਦਾ ਡੈਟ ਹੈ ਜਾਂ ਕੋਈ ਹੋਰ ਵੀ ਇੱਦਾਂ ਦਾ ਡੈਟ, ਅਨਸਿਕਿਉਰਡ ਡੈਟ ਹੈ, ਜਿਹਦੀ ਇੰਟਰਸਟ ਰੇਟ 24-25 ਆਲਮੋਸਟ 29% ਤੱਕ ਹੈਗਾ, ਉਹਨੂੰ ਆਪਾਂ ਜੇ ਮਿਨੀਮਮ ਪੇਮੈਂਟ ਦੇਈ ਜਾਂਦੇ ਹਾਂ, ਜੇ $10,000 ਵੀ ਦੇਣਾ ਤਾਂ ਆਪਾਂ ਜਾ ਕੇ ਅਗਲੇ 40-50 ਸਾਲ ਦੇ ਵਿੱਚ $70,000-80,000 ਪੇ ਕਰਦੇ ਹਾਂ। ਸੋ ਉਹਨੂੰ ਅਸੀਂ ਘਟਾ ਸਕਦੇ ਹਾਂ ਅਪ ਟੂ 60% ਤੁਹਾਡਾ ਆਊਟਸਟੈਂਡਿੰਗ ਡੈਟ ਹੈ, ਕਿਸੇ ਤਰ੍ਹਾਂ ਦਾ ਅਨਸਿਕਿਉਰਡ ਡੈਟ ਹੈ, ਕ੍ਰੈਡਿਟ ਕਾਰਡ ਦਾ ਹੋਏ, ਤੁਹਾਡੀ ਕੋਈ ਆਊਟਸਟੈਂਡਿੰਗ ਵੈਂਡਰ ਪੇਮੈਂਟ ਹੈ, ਜਾਂ ਕੋਈ ਬਿਜ਼ਨਸ ਦੇ ਵਿੱਚ ਕੋਈ ਘਾਟਾ ਪੈ ਗਿਆ, ਸੋ ਮੈਡੀਕਲ ਪੇਮੈਂਟਸ ਵੀ ਹੋ ਗਈਆਂ, ਉਹਨੂੰ ਆਪਾਂ ਅਪ ਟੂ 60%, ਔਰ ਬਾਕੀ ਰਹਿੰਦੇ 40% ਦੀਆਂ ਅਸੀਂ ਇੰਸਟਾਲਮੈਂਟਸ ਬਣਾ ਸਕਦੇ ਹਾਂ, ਜਿਹੜੀ ਤੁਹਾਡੀ ਮਰਜ਼ੀ ਹੈ, ਐਨੀਵੇਅਰ ਬਿਟਵੀਨ 6 months to 4 years। ਔਰ ਉਹਦੇ ਬਾਅਦ ਜਿਹੜਾ ਵੀ ਤੁਹਾਨੂੰ ਪੈਸੇ ਬਚਣਗੇ, ਜਿੰਨੇ ਵੀ ਵਨਸ ਯੂਰ ਸੈਟਲਮੈਂਟ, ਸਾਡੀ ਕੰਪਨੀ ਦੇ ਨਾਲ ਤੁਸੀਂ ਇੱਕ ਨਿੱਕਾ ਪੈਸਾ ਪੇ ਨਹੀਂ ਕਰਦੇ ਜਿੰਨਾ ਚਿਰ ਤੁਹਾਡਾ ਜਿਹੜਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਚਾਹੇ ਤੁਸੀਂ 2 ਮਹੀਨੇ ਦੀ ਰੋਲ ਹੋ ਜਾਂ 2 ਸਾਲ ਦੀ ਲਈ, ਜਿੰਨਾ ਚਿਰ ਤੁਹਾਡਾ ਕੰਮ ਨਹੀਂ ਹੋਏਗਾ, ਯੂ ਵਿਲ ਨਾਟ ਲੂਜ਼ ਅ ਸਿੰਗਲ ਪੈਨੀ।
ਔਰ ਜਿਹੜਾ ਬਾਕੀ ਜਿਹੜਾ ਮੈਂ ਜਿੱਦਾਂ ਕਿਹਾ ਕਿ ਤੁਸੀਂ ਆਪਣੇ ਹਿਸਾਬ ਨਾਲ ਪੇਮੈਂਟ ਬਣਾ ਸਕਦੇ ਹੋ। ਇੱਕ ਕੁਐਸਚਨ ਨਾਰਮਲੀ ਆਉਂਦਾ ਕਿ ਹਾਂ ਜੀ ਜਦੋਂ ਅਸੀਂ ਪ੍ਰੋਗਰਾਮ ਦੇ ਵਿੱਚ ਹੈਗੇ ਹਾਂ ਸਾਨੂੰ ਕੋਈ ਫਰਕ ਪੈਂਦਾ ਕਿ ਸਾਡਾ ਕ੍ਰੈਡਿਟ ਖਰਾਬ ਹੋ ਸਕਦਾ। ਹਾਂਜੀ ਡੈਫੀਨਿਟਲੀ ਖਰਾਬ ਹੋ ਜਾਂਦਾ ਕ੍ਰੈਡਿਟ ਡੈਟ ਜਦੋਂ ਸੈਟਲ ਕਰਦੇ ਹੋ ਜਾਂ ਕੰਸੋਲੀਡੇਟ ਕਰਦੇ ਹੋ। ਬਟ ਵਾਂਸ ਯੂ ਡਨ ਵਿਦਿਨ 6 months to a year ਤੁਹਾਡਾ ਜਿਹੜਾ ਸਕੋਰ ਹੈ ਅੱਜ ਜਿਹੜਾ ਹੈਗਾ ਇੰਨਾ ਜਾਂ ਇਹ ਤੋਂ ਬੈਟਰ ਹੋ ਜਾਂਦਾ। ਜੀ ਸੋ ਬਾਕੀ ਮੈਂ ਇਹੀ ਗੱਲ ਕਹਾਂਗਾ ਕੋਸ਼ਿਸ਼ ਕਰੋ ਕਿ ਇਸ ਟਾਈਮ ਜਿਹੜੇ ਵੀ ਕ੍ਰੈਡਿਟ ਕਾਰਡਸ ਹੈਗੇ ਨੇ ਜਿੰਨੇ ਵੀ ਜੇ ਆਪਾਂ ਨੂੰ ਮੋਸਟਲੀ 30% ਤੋਂ ਘੱਟ ਖਰਚੀਏ ਇੱਕ ਤਾਂ ਆਪਣਾ ਕ੍ਰੈਡਿਟ ਸਕੋਰ ਚੰਗਾ ਰਹਿੰਦਾ। ਔਰ ਕ੍ਰੈਡਿਟ ਕਾਰਡਸ ਨੂੰ ਜੇ ਐਜ਼ ਅ ਕਨਵੀਨੀਅੰਸ ਯੂਜ਼ ਕਰੀਏ ਨਾ ਕ੍ਰੈਡਿਟ ਵਾਸਤੇ ਕਿਉਂਕਿ ਜੇ ਆਪਾਂ ਕ੍ਰੈਡਿਟ ਕਾਰਡ ਨੂੰ ਯੂਜ਼ ਕਰਨ ਲੱਗ ਪੈਂਦੇ ਹਾਂ ਕ੍ਰੈਡਿਟ ਵਾਸਤੇ ਸੋ ਉਹ ਜਿਹੜੀਆਂ ਨੇ ਉਹ ਲੌਂਗ ਰਨ ਦੇ ਵਿੱਚ ਐਡ ਅਪ ਹੋ ਜਾਂਦੇ ਨੇ ਅਤੇ ਫਿਰ ਸਾਨੂੰ ਉਹ ਕਿਉਂਕਿ ਮਿਨੀਮਮ ਪੇਮੈਂਟ ਜਦ ਪੈ ਜਾਂਦੇ ਆ ਉਹਦਾ ਆਲਮੋਸਟ 90-95% ਟੂਵਰਡਸ ਪ੍ਰਿੰਸੀਪਲ ਹੀ ਇੰਟਰਸਟ ਹੀ ਜਾਂਦਾ। ਸੋ ਆਪਾਂ ਇਸ ਵਿਸ਼ਵ ਸਰਕਲ 'ਚ ਪੈਨੇ ਨਿਕਲ ਨਹੀਂ ਪਾਉਂਦੇ। ਸੋ ਕੋਸ਼ਿਸ਼ ਇਹ ਕਰੀਏ ਕਿ ਆਪਾਂ ਕ੍ਰੈਡਿਟ ਕਾਰਡ ਨੂੰ ਜੇ ਆਪਾਂ ਕੋ ਨਹੀਂ ਅਫੋਰਡ ਕਰ ਸਕਦੇ ਤਾਂ ਆਪਾਂ ਉਹੀ ਚੀਜ਼ਾਂ ਲਈ ਜਿਹਦੀ ਲੋੜ ਹੈ ਜਾਂ ਘੱਟ ਤੋਂ ਘੱਟ ਕ੍ਰੈਡਿਟ ਯੂਜ਼ ਕਰਕੇ ਮੈਕਸਿਮਮ ਕੈਸ਼ ਯੂਜ਼ ਕਰੀਏ। ਜੀ ਸੋ ਬਿਲਕੁਲ ਸੋ ਦੱਸਦੇ ਜਾਈਏ ਵੀ ਜਨਰਲ ਮਾਨ ਜੀ ਊੜਾ ਡੈਟ ਰਿਲੀਫ ਤੋਂ ਆਪਣੇ ਨਾਲ ਜੁੜਦੇ ਨੇ ਆਪਣੀਆਂ ਜਿਹੜੀਆਂ ਸਰਵਿਸਿਜ਼ ਦੇ ਬਾਰੇ ਜਾਣਕਾਰੀ ਦਿੰਦੇ ਆ ਤੇ ਓਵਰਆਲ ਥੋੜੀ ਬਹੁਤੀ ਆਪਾਂ ਇਕਨੋਮੀ ਨੂੰ ਲੈ ਕੇ ਵੀ ਇਸ ਵਿੱਚ ਗੱਲਬਾਤ ਜਿਹੜੀ ਉਹ ਨਾਲ ਕਰਦੇ ਆ। ਤੇ ਜਨਰਲ ਮਾਨ ਜੀ ਆਪਣੀ ਜਿਹੜੀਆਂ ਸਰਵਿਸਿਜ਼ ਦੇ ਲਈ ਫੋਨ ਨੰਬਰ ਵੀ ਸ਼ੇਅਰ ਕਰ ਲਿਓ। ਜੀ ਬਿਲਕੁਲ। ਸੋ ਨੰਬਰ ਹੈ ਰਾਜੀ ਸਾਡਾ 888 9914 888-888-9914 ਔਰ ਸਾਡੀ ਵੈਬਸਾਈਟ ਆ ura.org। ਐਨੀਵਨ ਜਿਹੜਾ ਵੀ ਤੁਸੀਂ ਕਾਲ ਕਰਦੇ ਹੋ ਤੁਹਾਡੀ ਕਾਲ 100% ਕੌਨਫੀਡੈਂਸ਼ੀਅਲ ਹੁੰਦੀ ਹੈ ਫਰਮ ਬਿਗਨਿੰਗ ਟੂ ਐਂਡ ਤੇ ਕਾਲ ਕਰ ਲਓ। ਸਾਡਾ ਸਟਾਫ ਪੂਰੀ ਟ੍ਰੇਨਡ ਤੇ ਪਿਛਲੇ 18 ਸਾਲ ਤੋਂ ਇਸ ਕੰਮ ਤੇ ਯਕੀਨ ਕਰਦਾ ਜੀ। ਤੇ ਇਹ ਵੀ ਦੱਸਦੇ ਜਾਓ ਵੀ ਕੀ ਚਾਰजेस ਆ ਕੀ ਪਹਿਲੋਂ ਅਪਫਰੰਟ ਚਾਰजेस ਹੁੰਦੇ ਆ ਜਾਂ ਬਾਅਦ ਬਿਲਕੁਲ ਕੋਈ ਚਾਰजेस ਨਹੀਂ ਅਪਫਰੰਟ ਵੀ ਨਹੀਂ ਹੈਗਾ। ਜਿੱਦਾਂ ਮੈਂ ਕਹਿੰਦਾ ਕਿ ਅਪ ਟੂ 60% ਦੀ ਬਚਾ ਸਕਦੇ ਹੋ। ਜਦੋਂ ਮੈਂ ਕਹਿੰਦਾ 60% ਦੈਟ ਇਨਕਲੂਡਸ ਐਵਰੀਥਿੰਗ ਤੁਹਾਡੀ ਫੀਸ ਲਾਇਰ ਦੀ ਫੀਸ ਲੇਟ ਪੇਮੈਂਟਸ ਜਿਹੜੇ ਕੋਈ ਸੈਟਲਮੈਂਟ ਚਾਰजेस ਨੇ ਸਾਰਾ ਕੁਝ ਪੇ ਕਰਕੇ ਤੁਸੀਂ ਅਪ ਟੂ 60% ਬਚਾ ਸਕਦੇ। ਜਨਰਲੀ ਔਨ ਐਵਰੇਜ 40 to 60% ਬਚਦੇ ਨੇ। ਮੈਂ 50% ਲੈ ਕੇ ਚੱਲਦਾ ਬਟ ਯੂ ਕੈਨ ਸੇਵ ਅਪ ਟੂ 60 ਜਿਹਦੇ ਵਿੱਚ ਸਾਰਾ ਕੁਝ ਇਨਕਲੂਡਡ ਹੈ ਸਾਰਾ ਕੁਝ। ਜੀ ਅੱਛਾ ਜਿੱਦਾਂ ਹੁਣ ਚਾਈਨਾ ਦੇ ਨਾਲ ਕਿਤੇ ਵੀ ਡੀਲ ਜਿਹੜੀ ਹੋ ਗਈ ਆ ਕੀ ਆਪਾਂ ਉਮੀਦ ਕਰਾਂਗੇ ਇਕਨੋਮੀ ਥੋੜੀ ਜਿਹੜੀ ਉਹ ਅਪਲਿਫਟ ਹੁੰਦੀ ਆ? ਚਲੋ ਹੁਣ ਇਹ ਤਾਂ ਤੁਹਾਡਾ ਕੰਮ ਆ ਪਰ ਅਸੀਂ ਇਹ ਵੀ ਨਹੀਂ ਚਾਹੁੰਦੇ ਵੀ ਲੋਕਾਂ ਦਾ ਹਾਲ ਜਿਹੜੇ ਆ ਉਹ ਮਾੜੇ ਹੋਣ ਵੀ ਕਰਜ਼ੇ ਥੱਲੇ ਵਿਚਾਰੇ ਜਿਹੜੇ ਉਹ ਦਬਦੇ ਰਹਿਣ। ਸੋ ਉਹਦੇ ਲਈ ਕੀ ਲੋਕਾਂ ਨੂੰ ਜਿਹੜਾ ਆ ਹੁਣ ਕੀ ਇਕਨੋਮਿਕ ਆਊਟਲੁੱਕ ਦੇ ਵੱਲ ਧਿਆਨ ਜਿਹੜਾ ਉਹ ਰੱਖਣ ਦੀ ਜ਼ਰੂਰਤ ਆ? ਨਹੀਂ ਜੇ ਬਿਲਕੁਲ ਜੇ ਡੀਲ ਹੋ ਗਈ ਤਾਂ ਆਫ ਕੋਰਸ ਕਿਉਂਕਿ ਜਿੰਨੀ ਮੂਵਮੈਂਟ ਹੈ ਗੁੱਡਸ ਦੀ ਮੂਵਮੈਂਟ ਹੈ ਪ੍ਰਾਇਮਰਲੀ ਚਾਈਨਾ ਤੋਂ ਹੁੰਦੀ ਹੈ। ਮੈਜੋਰਿਟੀ ਅਜੇ ਵੀ 70% ਸਮਾਨ ਚਾਈਨਾ ਤੋਂ ਆਉਂਦਾ ਪਿਆ ਤੇ ਜੇ ਚਾਈਨਾ ਦੇ ਨਾਲ ਡੀਲ ਹੁੰਦੀ ਹੈ ਤੇ ਆਫ ਕੋਰਸ ਟਰੱਕਿੰਗ ਇੰਡਸਟਰੀ ਰਿਵਾਈਵ ਹੋਊਗੀ ਔਰ ਜਿਹੜਾ ਬਾਕੀ ਕੰਜ਼ਿਊਮਰ ਮਾਰਕੀਟ ਚਾਹੇ ਰੀਟੇਲ ਸਟੋਰ ਨੇ ਤਾਂ ਓਵਰਆਲ ਇਕਨੋਮੀ ਦੇ ਵਿੱਚ ਸਾਰਾ ਟੋਟਲ ਫਲੋ ਵਧੇਗਾ। ਇਟ ਆਲ ਡਿਪੈਂਡਸ ਕਿ ਇਕਨੋਮੀ ਉਹ ਸੱਚੀ ਮੁੱਚੀ ਹੋਈ ਹੈ ਕਦੋਂ ਹੋਈ ਹੈ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਓਵਰਆਲ ਇਕਨੋਮੀ ਜਿਹੜੀ ਆ ਲੌਂਗ ਰਨ ਦੇ ਵਿੱਚ ਬੈਟਰ ਹੋਏ ਕਿਉਂਕਿ ਜੇ ਰਿਸੈਸ਼ਨ ਬਿਲਕੁਲ ਹੀ ਖਰਾਬ ਹੋਈ ਜਾਂਦੀ ਤਾਂ ਸਾਰਿਆਂ ਵਾਸਤੇ ਇਵਨ ਦੋ ਸਾਡਾ ਬਿਜ਼ਨਸ ਵੀ ਹੈਗਾ ਬਟ ਸਟਿਲ ਇਟਸ ਨਾਟ ਗੁੱਡ ਫॉर ਦਾ ਇਕਨੋਮੀ ਔਰ ਜਿਹੜਾ ਐਂਡ ਆਫ ਦਾ ਡੇ ਸਾਰਿਆਂ ਦੇ ਨਾਲ ਹੀ ਵਿੱਚ ਹੀ ਜੀ ਬਿਲਕੁਲ। ਸੋ ਜੇ ਤੁਹਾਨੂੰ ਵੀ ਲੱਗ ਰਿਹਾ ਵੀ ਤੁਸੀਂ ਕਰਜ਼ੇ ਦੇ ਹੇਠਾਂ ਜ਼ਿਆਦਾ ਜਿਹੜਾ ਉਹ ਨੱਪ ਹੋ ਰਿਹਾ ਸਟ੍ਰੈਸ ਲੈਣ ਦੀ ਬਜਾਏ ਤੁਸੀਂ ਇਹ ਜਿਹੜੀਆਂ ਸਰਵਿਸਿਜ਼ ਦੇ ਨਾਲ ਗੱਲ ਕਰੋ ਤੁਹਾਡਾ ਕਰਜ਼ਾ ਵੀ ਕਾਫੀ ਜਿਹੜਾ ਉਹ ਮਾਫ ਹੋ ਸਕਦਾ ਆ ਤੇ ਤੁਹਾਡੀ ਹਰ ਇੱਕ ਦੀ ਜਿਹੜੀ ਯੂਨੀਕ ਸਿਚੁਏਸ਼ਨ ਹੁੰਦੀ ਆ ਹਰ ਇੱਕ ਦੀ ਵੱਖੋ ਵੱਖਰੀ ਸਿਚੁਏਸ਼ਨ ਹੁੰਦੀ ਆ ਉਹ ਗੱਲ ਕੀਤੇ ਬਗੈਰ ਜਿਹੜੀ ਉਹ ਗੱਲ ਬਣਦੀ ਨਹੀਂ। ਸੋ ਊੜਾ ਡੈਟ ਰਿਲੀਫ ਵਾਲਿਆਂ ਦੇ ਨਾਲ ਤੁਸੀਂ ਕੰਟੈਕਟ ਜਿਹੜਾ ਉਹ ਕਰ ਸਕਦੇ ਆ 8888889914 ਦੇ ਉੱਤੇ। ਤੇ ਨਿਰਮਲ ਜੀ ਕੀ ਗਰਾਊਂਡ ਰਿਐਲਿਟੀ ਇਸ ਟਾਈਮ ਆ ਰਹੀ ਆ ਜਿਹੜੇ ਡੈਟ ਦੇ ਹੇਠਾਂ ਆ ਜਿਨ੍ਹਾਂ ਨੂੰ ਡੈਟ ਦੇਣਾ ਆ ਜਿਹੜੇ ਲੈਂਡਰਸ ਆ ਉਹ ਇਹਨਾਂ ਦੇ ਪਿੱਛੇ ਲੋਕਾਂ ਪਿੱਛੇ ਕਿੱਦਾਂ ਜਿਹੜਾ ਅਗਰੈਸਿਵਲੀ ਜਾ ਰਹੇ ਆ ਕਿੱਦਾਂ ਜਿਹੜੀ ਇਸ ਟਾਈਮ ਸਿਚੁਏਸ਼ਨ ਆ? ਜੀ ਇੱਕ ਤਾਂ ਓਵਰਆਲ ਇਕਨੋਮੀ ਦਾ ਇਹ ਸਿਚੁਏਸ਼ਨ ਹੈ ਕਿ ਪਹਿਲਾਂ ਸਿਰਫ ਬਿਜ਼ਨਸ ਇੰਪੈਕਟ ਹੋਏ ਹਨ ਪਹਿਲਾਂ ਕੋਈ ਸਡਨ ਬਿਜ਼ਨਸ ਇੰਪੈਕਟ ਹੋਏ ਹਨ ਜਿੱਦਾਂ ਟਰੈਕਿੰਗ ਨੂੰ ਇੰਪੈਕਟ ਹੋਇਆ ਪਰ ਹੁਣ ਓਵਰਆਲ ਥਰੂ ਆਊਟ ਸਾਰੇ ਬਿਜ਼ਨਸ ਇੰਪੈਕਟਡ ਨੇ। ਜਿਹੜੇ ਲੋਕੀ ਨੌਕਰੀ ਕਰਦੇ ਹਨ ਆਈਟੀ ਦੇ ਉਹ ਈਵਨ ਜਿਹੜੀ ਗਵਰਨਮੈਂਟ ਇੰਡਸਟਰੀ ਉਹ ਵੀ ਇੰਪੈਕਟਡ ਹੈ ਤਾਂ ਸਾਰੇ ਪਾਸੇ ਇੰਪੈਕਟਡ ਹੈ। ਆਫ ਕੋਰਸ ਜਿਹੜੀ ਆ ਕ੍ਰੈਡੀਟਰ ਨੇ ਉਹ ਵੀ ਇਸ ਗੱਲ ਨੂੰ ਸਮਝਦੇ ਪਏ ਨੇ ਔਰ ਜੇ ਤੁਹਾਡੀ ਜੈਨੂਇਨ ਕੇਸ ਹੈਗੀ ਹੈ ਦ ਵੇ ਵੀ ਪ੍ਰੈਜ਼ੈਂਟ ਯੂਰ ਕੇਸ ਤੇ ਸੈਟਲਮੈਂਟਸ ਵੀ ਚੰਗੀਆਂ ਮਿਲਦੀਆਂ ਪਈਆਂ ਨੇ ਜਿੰਨਾ ਚਿਰ ਤੱਕ ਮਿਲਦੀਆਂ ਨੇ ਪਤਾ ਨਹੀਂ ਕਦੋਂ ਬੰਦ ਹੋਣੇ ਪਰ ਇਸ ਟਾਈਮ ਸੈਟਲਮੈਂਟ ਜਿਹੜੀਆਂ ਚੰਗੀਆਂ ਮਿਲਦੀਆਂ ਪਈਆਂ ਨੇ ਤਾਂ ਹੀ ਕਹਿੰਦੇ ਕਿ ਅਪ ਟੂ 60% ਤੁਹਾਡਾ ਕਰਜ਼ਾ ਮਾਫ ਕਰਵਾ ਦਿੰਦੇ। ਜੀ ਜੀ ਬਿਲਕੁਲ। ਥੈਂਕ ਯੂ ਨਿਰਮਲ ਜੀ ਮਿਹਰਬਾਨੀ ਸ਼ੁਕਰੀਆ ਗੱਲਬਾਤ ਦੇ ਲਈ ਧੰਨਵਾਦ। ਥੈਂਕ ਯੂ ਰਾਜ ਥੈਂਕ ਯੂ ਹਰਜੋਤ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਜੀ ਸੋ ਇਹ ਸਨ ਆਪਣੇ ਨਾਲ ਜਿਹੜੇ ਹੋਏ ਨਿਰਮਲ ਮਾਨ ਜੀ ਜਿਨ੍ਹਾਂ ਨੇ ਆਪਾਂ ਨੂੰ ਆਪਣੀਆਂ ਜਿਹੜੀਆਂ ਉਹਨਾਂ ਸਰਵਿਸਿਜ਼ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਆ। ਸੋ ਰਾਜ ਜੀ ਆਪਾਂ ਵਿੱਚ ਤੁਸੀਂ ਪਹਿਲਾਂ ਡਿਸਕਸ ਕਰ ਰਹੇ ਸੀ ਵੀ ਅਮਰੀਕਾ ਦਾ ਜਿਹੜਾ ਕਰਜ਼ਾ ਹੈ ਉਹ ਵੀ ਬਹੁਤ ਆ
ਵੀ ਉਹਦੇ ਤੇ ਕੀ ਕੀਤਾ ਜਾ ਸਕਦਾ। ਵੈਰਨ ਬਫੇ ਜਿਹੜੇ ਅਮਰੀਕਾ ਦੇ ਸਭ ਤੋਂ ਰਿਚੈਸਟ ਬੰਦੇ ਆ, ਉਹਨਾਂ ਨੇ ਕਈ ਸਾਲ ਪਹਿਲਾਂ ਸਟੇਟਮੈਂਟ ਕੀਤੀ ਸੀ, ਕਹਿੰਦਾ ਵੀ ਮੈਂ 5 ਮਿੰਟਾਂ 'ਚ ਜਿਹੜਾ ਡੈਫਿਸਿਟ ਆ ਅਮਰੀਕਾ ਦਾ ਖਤਮ ਕਰ ਸਕਦਾ, ਪਰ ਸਾਨੂੰ ਜਿਹੜਾ ਹੈ ਇਹ ਰੂਲ ਬਣਾਉਣਾ ਪਊਗਾ ਕਾਂਗਰਸ ਦੇ ਵਿੱਚ ਵੀ ਜਿਸ ਸਾਲ 3% ਤੋਂ ਵੱਧ ਜਿਹੜਾ ਡੈਫਿਸਿਟ ਵਧਿਆ ਤੇ ਉਸ ਸਾਲ ਉਹ ਤੋਂ ਨੈਕਸਟ ਈਅਰ ਜਦੋਂ ਕਾਂਗਰਸ ਦੇ ਜਿੰਨੀ ਵੀ ਇਲੈਕਸ਼ਨ ਹੋਣੀ ਆ, ਉਹ ਕੋਈ ਵੀ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਰੀਇਲੈਕਟ ਨਹੀਂ ਹੋ ਸਕਦਾ। ਵੀ ਪਲੱਸ ਬਾਹਰ ਹੋ ਜਾਣ। ਉਹਨਾਂ ਦੀਆਂ ਸਾਰੀਆਂ ਜਿਹੜੀਆਂ ਪੈਨਸ਼ਨ ਬੰਦ ਹੋਣਗੀਆਂ। ਸੋ ਤਾਂ ਉਹ ਕੰਮ ਕਰੂਗੇ। ਸੋ ਇਹ ਪਿਛਲੇ ਦਿਨਾਂ 'ਚ ਇਲੋਨ ਮਸਕ ਨੇ ਵੀ ਸੇਮ ਪੁਆਇੰਟ ਜਿਹੜਾ ਐਂਡੋਰਸ ਅਗਲੇ ਨੂੰ ਕੀਤਾ। ਚੱਕ ਕੇ ਬਾਹਰ ਮਾਰਿਆ ਨਾ। ਇਹ ਸੋ ਇਹ ਕਰਪਸ਼ਨ ਪੂਰੀ ਹੈ ਸਿਰੇ ਤੱਕ ਜਿਹੜੀ ਉਹ ਫੈਲੀ ਹੋਈ ਆ। ਜਿਹੜਾ ਮਰਜੀ ਇੱਥੇ ਆ ਜਾਵੇ, ਜਿਹੜਾ ਮਰਜੀ ਕੋਈ ਕਹਿ ਦੇਵੇ, ਪੱਟ ਤੇ ਥਾਪੀਆਂ ਮਾਰ ਕੇ ਵੀ ਅਸੀਂ ਆਹ ਕਰ ਦਾਂਗੇ, ਉਹ ਕਰ ਦਾਂਗੇ, ਪਰ ਆਪਣੇ ਨਿੱਜੀ ਮਫਾਦ, ਆਪਣੇ ਫਾਇਦਿਆਂ ਨੂੰ ਜਿਹੜਾ ਉਹ ਲੈ ਕੇ ਅਗਲੇ ਨਹੀਂ ਕੁਛ ਵੀ ਜਿਹੜੇ ਉਹ ਕਰਦੇ। ਤਨਖਾਹਾਂ ਜਦੋਂ ਵਧਾਉਣੀਆਂ ਹੁੰਦੀਆਂ ਆ, ਇਹ ਬੜੇ ਸੋਹਣੇ ਭਲੇ ਚੰਗੇ ਜਿਹੜੇ ਹੋ ਜਾਂਦੇ ਆ। ਰੀਸੈਂਟਲੀ ਡਾਕਟਰ ਬੈਂਸ ਜਿਹੜੇ ਅਸੈਂਬਲੀ ਮੈਂਬਰ ਆ, ਉਹਨਾਂ ਨੇ ਰਿਪਬਲਿਕਨਸ ਦੇ ਉੱਤੇ ਤਵਾ ਇਸ ਗੱਲੋਂ ਲਾਇਆ, ਕਹਿੰਦੇ ਵੀ ਤੁਸੀਂ ਆ ਜਿਹੜੇ ਏਅਰ ਰਿਸੋਰਸ ਬੋਰਡ ਆ ਜਿਹੜੇ ਬਿੱਲ ਬੱਤੀਆਂ ਜਿਹੜੀਆਂ ਉਹ ਵਧਾਉਂਦੇ ਆ ਜਾਂ ਉਹ ਪ੍ਰਾਈਸਾਂ ਵਧਾਉਂਦੇ ਆ, ਉਹਨਾਂ ਦੇ ਉਲਟ ਬੋਲਦੇ ਰਹੀ ਨੇ, ਤੇ ਜਦੋਂ ਉਹਨਾਂ ਦੀ ਤਨਖਾਹ ਵਧਾਉਣ ਦੀ ਗੱਲ ਆਈ, ਤੁਸੀਂ ਤੇ ਨਾਲ ਆਪਣੀ ਤਨਖਾਹ ਵਧਾਉਣ ਦੀ ਗੱਲ ਆਈ, ਬੜੀ ਸੋਹਣੀ ਜਿਹੜੀ ਸਾਰਿਆਂ ਨੇ ਮਿਲ ਜੁਲ ਕੇ ਜਿਹੜੀ ਉਹ ਵਧਾ ਲਈ ਆ। ਸੋ ਹਾਥੀ ਦੇ ਦੰਦ ਦਿਖਾਉਣ ਦੇ ਹੋਰ, ਖਾਣ ਦੇ ਹੋਰ, ਇਹ ਜਿਹੜੀ ਸਿਆਸਤ ਦੇ ਵਿੱਚ ਪੱਕੀ ਗੱਲ ਆ। ਟਰਮ ਲਿਮਿਟ ਦੀ ਗੱਲ ਸੁਣਦਿਆਂ ਨੂੰ ਮੈਨੂੰ ਲੱਗਦਾ ਲੋਕਾਂ ਦੀਆਂ ਜਨਰੇਸ਼ਨਸ ਚੇਂਜ ਹੋ ਗਈਆਂ, ਪਰ ਨਾ ਇਹ ਟਰਮ ਲਿਮਿਟ ਕਦੀ ਆਈ ਆ, ਤੇ ਜੋ ਨਜ਼ਦੀਕੀ ਭਵਿੱਖ ਨਜ਼ਰ ਆਉਂਦਾ ਆ, ਇਹ ਵੀ ਚੀਜ਼ਾਂ ਜਿਹੜੀਆਂ ਕੋਈ ਨਜ਼ਰ ਆਉਂਦੀਆਂ ਨਹੀਂ ਹੈਗੀਆਂ। ਤੇ ਇਦਾਂ ਦੇ ਜਿਹੜੇ ਕਰੜੇ ਫੈਸਲੇ ਇਹਨਾਂ ਨੇ ਫਿਰ ਕਹਿਣਾ ਆ ਨਹੀਂ ਇਹ ਬਹੁਤ ਜ਼ਿਆਦਾ ਸਖਤੀ ਜਿਹੜੀ ਤੁਸੀਂ ਕਰ ਰਹੇ, ਏਦਾਂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਪਰ ਆਮ ਲੋਕਾਂ ਨੂੰ ਸਿੱਧਾ ਗੋਲੀ ਮਾਰ ਕੇ ਜਿਹੜੇ ਸ਼ੈਰਿਫ ਆ ਉਹ ਵੀ ਬਿਆਨ ਜਿਹੜੇ ਉਹ ਦੇ ਸਕਦੇ ਆ। ਇਹ ਕਮਾਲ ਦੀਆਂ ਗੱਲਾਂ ਜਿਹੜੀਆਂ ਇਸ ਟਾਈਮ ਆਪਾਂ ਨੂੰ ਇੱਥੇ ਜਿਹੜੀਆਂ ਉਹ ਸੁਣਨੀਆਂ ਮਿਲ ਰਹੀਆਂ ਹੈਗੀਆਂ ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਹੁਣ ਹੋ ਗਿਆ ਜੀ ਸਮਾਪਤ। ਮਿਲਾਂਗੇ ਜਿਹੜਾ ਉਹ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।